ਪੰਜਾਬੀ ਰੇਡੀਓ ਦੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਇਸ ਘੰਟੇ ਦੇ ਵਿੱਚ ਉਹ ਕਰਦੇ ਨੇ ਜੀ ਹਰ ਰੋਜ਼ ਸਵੇਰ ਨੂੰ 9:30 ਵਜੇ ਉਹ ਸਾਡੇ ਨਾਲ ਹੁੰਦੇ ਨੇ। ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਅੱਜ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500। ਉਹਨਾਂ ਨੂੰ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਆ ਜੀ ਆਪਣੀ ਇੰਸ਼ੋਰੈਂਸ ਕਰਾਉਣ ਲਈ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਭੈਣ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਜੀ ਮਿੰਟੂ ਗੁਰਸਰੀਆ ਜੀ, ਜਿਹੜੀਆਂ ਖਬਰਾਂ ਹੈਗੀਆਂ, ਜਿਹੜੀਆਂ ਸੁਰਖੀਆਂ ਬੜੀਆਂ ਹੋਈਆਂ ਅਖਬਾਰਾਂ ਦੀਆਂ, ਉਹਦੇ ਵਿੱਚ ਉਹ ਪਹਿਲੀ ਖਬਰ ਇਹ ਕਰਦੇ ਆ ਕਿ ਅਗਲੇ ਸਾਲ ਪਾਕਿਸਤਾਨ ਵਾਲੇ ਕਸ਼ਮੀਰ ਵਿੱਚ ਤਿਰੰਗਾ ਲਹਿਰਾਉਣਗੇ, ਕੇਂਦਰੀ ਮੰਤਰੀ ਦਾ ਬਿਆਨ। ਇਹ ਦੇਖੋ, ਜਿਵੇਂ ਚੋਣਾਂ ਨੇੜੇ ਆਉਂਦੀਆਂ, ਸਾਡੇ ਇੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਵੇਂ ਮੁੱਦਾ ਉੱਠ ਪੈਂਦਾ ਖਾਲਿਸਤਾਨ ਦਾ ਜਾਂ ਬਾਹਰੀ ਤਾਕਤਾਂ ਦਾ, ਇਸੇ ਤਰ੍ਹਾਂ ਜਦੋਂ ਇਹਨਾਂ ਦੇ ਪ੍ਰਦੇਸ਼ਾਂ ਦੇ ਵਿੱਚ ਆਉਂਦੀਆਂ ਚੋਣਾਂ ਨੇੜੇ, ਜਿੱਦਾਂ ਹੁਣ ਯੂਪੀ ਦੇ ਵਿੱਚ ਹੈ, ਗੁਜਰਾਤ ਦੇ ਵਿੱਚ, ਫਿਰ ਇਹਨਾਂ ਦਾ ਦਲਿਤ ਮੋਹ ਜਾਗ ਪੈਂਦਾ ਤੇ ਜਾਂ ਫਿਰ ਇਹਨਾਂ ਨੂੰ ਤਿਰੰਗੇ ਦਾ ਜਿਹੜਾ ਪਿਆਰ ਹੁੰਦਾ, ਹੇਜ ਹੁੰਦਾ, ਉਹ ਉੱਠ ਖਲੋਂਦਾ। ਉਦੋਂ ਫਿਰ ਇਹੋ ਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਆ। ਅਸਲ ਦੇ ਵਿੱਚ ਇਹ ਘਿਰੇ ਪਏ ਆ ਚਾਰ ਚੁਫੇਰੇ ਭਾਰਤੀ ਜਨਤਾ ਪਾਰਟੀ ਵਾਲੇ, ਦਲਿਤਾਂ ਦੇ ਮੁੱਦੇ ਤੇ, ਵਿਕਾਸ ਦੇ ਮੁੱਦੇ ਤੇ, ਵਿਦੇਸ਼ ਜਿਹੜੀ ਕੂਟਨੀਤੀ ਹੈ ਉਸ ਮੁੱਦੇ ਤੇ, ਹਰੇਕ ਪਾਸਿਓਂ ਸਵਾਲ ਇਹਨਾਂ ਤੇ ਜਿਹੜੇ ਆ ਉਹ ਆਉਂਦੇ ਆ। ਤਾਂ ਇਹਦੇ ਵਿੱਚ ਇਹੋ ਜਿਹੇ ਬਿਆਨ ਹੈ ਜਿਹੜੇ ਪਾਕਿਸਤਾਨ ਵਿਰੋਧੀ ਬਿਆਨ ਦੇ ਕੇ ਇਹੋ ਜਿਹੇ ਨੰਬਰ ਬਣਾਏ ਜਾਂਦੇ ਆ ਕਿ ਅਸੀਂ ਡੋਮੀਨੇਟ ਕਰਦੇ ਪਏ ਆ ਪੂਰੇ ਵਿਸ਼ਵ ਦੇ ਵਿੱਚ, ਖਾਸ ਤੌਰ ਤੇ ਪਾਕਿਸਤਾਨ ਨੂੰ, ਕਿਉਂਕਿ ਸਾਡੇ ਇੱਥੇ ਭਾਰਤ ਪਾਕਿਸਤਾਨ ਦਾ ਰਿਸ਼ਤਾ ਹੀ ਕੁਝ ਇਹੋ ਜਿਹਾ। ਉਸੇ ਸਰਕਾਰ ਨੂੰ, ਉਸੇ ਪ੍ਰਧਾਨ ਮੰਤਰੀ ਨੂੰ ਮਜ਼ਬੂਤ ਗਿਣਿਆ ਜਾਂਦਾ ਜਿਹੜਾ ਪਾਕਿਸਤਾਨ ਨੂੰ ਦਾਬੇ ਜ਼ਿਆਦੇ ਮਾਰ ਲੈਂਦਾ। ਜਤਿੰਦਰ ਸਿੰਘ ਨੇ ਅੱਜ ਕਾਫੀ ਵੱਡਾ ਬਿਆਨ ਦਿੱਤਾ। ਉਹ ਆਂਦਾ ਕਿ ਐਤਕੀ ਤੇ ਤਿਰੰਗਾ ਜਿਹੜਾ ਉਹ ਅਸੀਂ ਇਸ ਕਸ਼ਮੀਰ ਤੱਕ ਫੈਲਾਉਣਾ ਹੈ, ਕਿਉਂਕਿ ਇਹਨਾਂ ਨੇ ਯਾਤਰਾ ਕੱਢੀ ਹੋਈ ਹੈ, ਤਿਰੰਗਾ ਯਾਤਰਾ, ਜਿਹੜੀ 172 ਸ਼ਹਿਰਾਂ ਦੇ ਵਿੱਚ ਜਾਣੀ ਹੈ ਪੂਰੇ ਮੁਲਕ ਦੇ ਵਿੱਚ। ਉਹ ਕਹਿੰਦੇ ਕਿ ਜਿਹੜਾ ਅਗਲਾ ਹੋਏਗਾ, ਜਿਵੇਂ ਆਜ਼ਾਦੀ ਦਿਹਾੜਾ ਹੈ, ਉਦੋਂ ਅਸੀਂ ਜਿਹੜਾ ਪਾਕਿਸਤਾਨ ਵਾਲਾ ਕਸ਼ਮੀਰ ਹੈ, ਪਾਕਿਸਤਾਨ ਆਕੂਪਾਈਡ ਕਸ਼ਮੀਰ, POK ਜਿਹਨੂੰ ਕਹਿ ਦਿੰਦੇ ਆ, ਅਸੀਂ ਉਹਦੇ ਵਿੱਚ ਜਾ ਕੇ, ਮੁਜ਼ੱਫਰਨਗਰ ਦੇ ਵਿੱਚ ਜਾ ਕੇ ਅਸੀਂ ਉੱਥੇ ਇਹ ਝੰਡਾ ਜਿਹੜਾ ਹੈ ਚਲਾਵਾਂਗੇ। ਹੁਣ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਜੀ ਕਿ ਉੱਥੇ ਸਭ ਤੋਂ ਜ਼ਿਆਦਾ ਅੱਤਵਾਦੀ ਕੈਂਪ ਨੇ। ਜੇ ਅਸੀਂ ਉੱਥੇ ਜਾ ਕੇ ਝੰਡਾ ਚੜਾ ਸਕਦੇ ਹਾਂ ਤੇ ਉਹਨਾਂ ਦੇ ਕੈਂਪ ਕਿਉਂ ਨਹੀਂ ਅਸੀਂ ਥੱਲੇ ਲਾ ਸਕਦੇ? ਸਾਨੂੰ ਉਹ ਵੀ ਚਾਹੀਦਾ ਕਿ ਜਵਾਬ ਦਈਏ ਕਿ ਜੇ ਅਸੀਂ ਉੱਥੇ ਝੰਡਾ ਚੜਾਉਣ ਦੀ ਸਮਰੱਥਾ ਰੱਖਦੇ ਹਾਂ ਤੇ ਅਸੀਂ ਜਿਹੜੇ ਕਹਿੰਦੇ ਕਿ ਉੱਥੇ ਅੱਤਵਾਦੀ ਕੈਂਪ ਬੜੇ ਚੱਲਦੇ ਪਏ, ਅਸੀਂ ਉਹਨਾਂ ਨੂੰ ਕਿਉਂ ਨਹੀਂ ਠੱਲ ਰਹੇ? ਦੂਜੀ ਗੱਲ ਇਹ ਹੈ ਕਿ ਇਹ ਇੱਥੇ ਨਹੀਂ, ਜਤਿੰਦਰ ਸੋਨੀ ਤੇ ਜਿਹੜਾ ਅੱਜ ਮਾਰਕਾ ਮਾਰਿਆ, ਦੂਜੇ ਪਾਸੇ ਇੱਥੇ ਇੱਕ ਲੈਫਟੀਨੈਂਟ ਕਰਨਲ ਰਿਟਾਇਰ ਹੋਏ ਨੇ, GD ਬਖਸ਼ੀ, ਉਹਨਾਂ ਨੇ ਮਦਰਾਸ ਦੇ ਵਿੱਚ, ਉੱਥੇ ਹੁਣ ਜਿਹਨੂੰ ਚੇਨਈ ਕਹਿ ਦਿੰਦੇ ਆ, ਉੱਥੇ ਇੱਕ ਸੰਸਥਾਨ ਦੇ ਵਿੱਚ ਇਹ ਦਿੱਤਾ ਭਾਸ਼ਣ। ਉਹਦੇ 'ਚ ਉਹਨੇ ਕਿਹਾ ਕਿ ਸਾਡੀ ਪੀੜ੍ਹੀ ਨੇ ਪਾਕਿਸਤਾਨ ਦੇ 2 ਟੁਕੜੇ ਕੀਤੇ ਸੀਗੇ, ਤੁਸੀਂ ਹੁਣ ਜਿਹੜੀ ਅੱਜ ਦੀ ਪੀੜ੍ਹੀ ਹੈ 4 ਟੁਕੜੇ ਕਰ ਦਿਓ, ਆਪੇ ਕੰਮ ਇਹਨਾਂ ਦਾ ਖਤਮ ਹੋ ਜਾਏਗਾ। ਸੋ ਇਹ ਜਿਹੜੇ ਬਿਆਨ ਇਸ ਤਰ੍ਹਾਂ ਦੇ ਦਿੱਤੇ ਜਾ ਰਹੇ ਆ ਕਿਉਂਕਿ ਮਾਹੌਲ ਦੇ ਵਿੱਚ ਬੜੀ ਤਲਖੀ ਹੈ। ਉਹਨਾਂ ਨੇ ਵੀ ਇਹਨਾਂ ਦਾ ਗੁੱਡਾ ਬੰਨਿਆ ਹੋਇਆ। ਉਹ ਕਹਿੰਦੇ ਕਿ ਸਾਡੇ ਬਲੋਚਿਸਤਾਨ ਦੇ ਵਿੱਚ ਆ ਕੇ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਉਹ ਕਾਰਨਾਮੇ ਕਰਾਉਣ ਦੀਆਂ, ਹਿੰਸਾ ਕਰਾਉਂਦੀਆਂ ਪਈਆਂ। ਸੋ ਇਹ ਦੋਵੇਂ ਮੁਲਕਾਂ ਦਾ ਜਿਹੜਾ ਰਿਸ਼ਤਾ ਹੈ ਉਹ ਬੜੇ ਨਾਜ਼ੁਕ ਦੌਰ ਦੇ ਵਿੱਚ ਆ। ਇਹੋ ਜਿਹੇ ਭੜਕਾਹਟ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ। ਰਾਜਨਾਥ ਸਿੰਘ ਨੇ ਗੱਲਾਂ ਕੀਤੀਆਂ ਨੂੰ ਜਾ ਕੇ ਵੀ ਉੱਧਰ ਚੰਗਾ, ਉਹਨਾਂ ਨੇ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਠੋਸ ਕੰਮ ਕੀਤਾ, ਜੋ ਵੀ ਕੀਤਾ। ਸਾਡੇ ਇੱਥੇ ਅਕਬਰਉਦੀਨ ਨੇ UN ਦੇ ਵਿੱਚ, ਉਹਨਾਂ ਨੇ ਜਾ ਕੇ ਬੜੀ ਮੰਜੀ ਠੋਕੀ ਸੀ ਉਹਨਾਂ ਦੀ। ਠੀਕ ਹੈ, ਦਲੀਲ ਪੂਰਵਕ ਗੱਲ ਕਰਨੀ ਚਾਹੀਦੀ ਹੈ, ਪਰ ਜਿਹੜੇ ਅੱਗ ਲਾਊ ਬਿਆਨ ਆ ਇਹ ਨਹੀਂ ਦੇਣੇ ਚਾਹੀਦੇ, ਖਾਸ ਤੌਰ ਤੇ ਉਸ ਦੌਰ ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦਾ ਰਿਸ਼ਤਾ ਹੈ ਜਿਹੜਾ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਸੈਂਸਿਟਿਵ ਹੋਇਆ ਪਿਆ। ਬਿਲਕੁਲ ਜੀ, ਰਿਸ਼ਤਾ ਤੇ ਸੈਂਸਿਟਿਵ ਆ, ਪਰ ਲੀਡਰ ਸੈਂਸਿਟਿਵ ਨਹੀਂ ਹੈਗੇ। ਲੋਕਾਂ ਨੂੰ ਲੜਾਉਣ ਮਰਾਉਣ ਦੀਆਂ ਗੱਲਾਂ। ਤੇ ਅੱਗੇ ਆਪਾਂ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਲੈਕਸ਼ਨਾਂ ਦੇ ਲਾਗੇ ਬਿਆਨ ਆਉਂਦੇ ਆ, ਇਲੈਕਸ਼ਨਾਂ ਦੇ ਲਾਗੇ ਹੀ ਇਸ ਤਰ੍ਹਾਂ ਜੀ ਹੁਣ ਛੜਪੇ ਵੱਜਦੇ ਆ, ਕੋਈ ਇੱਧਰ ਕੋਈ ਉੱਧਰ। ਇਸੇ ਤਰ੍ਹਾਂ ਅਕਾਲੀ ਲੀਡਰ ਵੀ ਇੱਕ ਆਮ ਆਦਮੀ ਪਾਰਟੀ 'ਚ ਸ਼ਾਮਲ। ਅੱਜ ਵਾਹਵਾ ਨਗੀਨੇ ਆ ਜਿਹੜੇ ਉਹ ਇਹਨਾਂ ਦੀ ਝੋਲੀ 'ਚ ਡਿੱਗੇ ਆ। ਆਮ ਆਦਮੀ ਪਾਰਟੀ ਦੇ ਝੋਲੀ ਦੇ ਵਿੱਚ ਕਾਫੀ ਬੇਰੱਜ ਪਏ ਆ। ਉਹਨਾਂ ਦੇ ਵਿੱਚ ਇੱਕ ਤੇ ਇਹ ਜਿਹੜਾ ਤੁਸੀਂ ਦੱਸਿਆ, ਅਕਾਲੀ ਨੇਤਾ ਕੈਪਟਨ ਬਲਵੀਰ ਸਿੰਘ ਬਾਠ, ਇਹ 3 ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ MLA ਬਣਿਆ ਹੋਇਆ।
ਇਹਦਾ ਹਲਕਾ ਸ਼੍ਰੀ ਗੁਰੂ ਹਰਗੋਬਿੰਦਪੁਰਾ ਜਿਹੜਾ, ਉੱਥੋਂ ਇਹ ਵਿਧਾਇਕ ਬਣਿਆ 3 ਵਾਰੀ। ਇਹ ਇੱਕ ਚੰਗੀ ਸਫਲਤਾ ਕਹਿ ਸਕਦੇ ਆ ਕਿ ਇਹ ਇੱਕ ਵੱਡਾ ਜਿਹੜਾ ਇਹਨਾਂ ਦਾ ਕਾਗ ਲੀਡਰ ਸੀਗਾ ਉਹ ਇੱਧਰ ਆਇਆ। ਨਾਲ ਜਿਹੜੇ ਬਹੁਤ ਕਿਸੇ ਸਮੇਂ ਅਕਾਲੀ ਦਲ ਦੇ ਨੰਬਰ 2 ਦੇ ਲੀਡਰ ਹੋਇਆ ਕਰਦੇ ਸਨ, ਕੈਪਟਨ ਕਮਲਜੀਤ ਸਿੰਘ, ਹੁਣ ਤੇ ਉਹ ਸੰਸਾਰ ਦੇ ਵਿੱਚ ਨਹੀਂ ਹਨ। ਉਹਨਾਂ ਦਾ ਪਰਿਵਾਰ ਹੈ ਜਿਹੜਾ, ਉਹਨਾਂ ਦੀ ਸੁਪਤਨੀ ਤੇ ਉਹਨਾਂ ਦੀ ਧੀ ਜਿਹੜੀ ਮਨਪ੍ਰੀਤ ਕੌਰ ਦੌਲੀ ਜੀ, ਉਹ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈਆਂ ਨੇ। ਤੀਜਾ ਇੱਕ ਹੋਰ ਗਾਇਕ ਹੈ ਜਿਹੜਾ ਸੁਖਵਿੰਦਰ ਸੁੱਖੀ, ਜਿਹੜਾ ਕਹਿੰਦਾ ਹੁੰਦਾ ਸਾਰਾ ਹੀ ਪੰਜਾਬ ਗਾਲਿਆ ਤੇਰੇ ਵੰਗਾਂ ਮੇਚ ਨਾ ਆਈਆਂ, ਉਹ ਵੀ ਅੱਜ ਆਪਣਾ ਗੁੱਟ ਦਾ ਮੇਚ ਬਣਾ ਬੈਠਾ। ਉਹਨੇ ਵੀ ਆਪਣਾ ਗੁੱਟ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਫੜਾ ਦਿੱਤਾ, ਸੋ ਉਹਨੂੰ ਝਾੜੂ ਮੇਚ ਆ ਗਿਆ। ਤੇ ਇਹ ਜਿਹੜੀਆਂ 3 ਧਿਰਾਂ ਨੇ ਅੱਜ ਉਹ ਆਮ ਆਦਮੀ ਪਾਰਟੀ 'ਚ ਚਲੇ ਗਈਆਂ। ਬਲਵੀਰ ਸਿੰਘ ਬਾਠ ਹੈ ਜਿਹੜਾ, ਉਹ ਐਤਕੀ ਵੇਖ ਗਿਆ ਹਵਾ ਦਾ ਰੁਖ, ਉਹ ਉਹਨੂੰ ਪਤਾ ਲੱਗ ਗਿਆ ਵੀ ਐਤਕੀ ਮੇਰਾ ਇੱਧਰੋਂ ਜਿਹੜਾ ਮੌਕਾ ਥੋੜਾ ਜਿਹਾ ਘੱਟ ਆ ਤਾਂ ਉਧਰ ਮੌਕਾ ਜ਼ਿਆਦਾ ਬਣ ਸਕਦਾ, ਉਧਰ ਨੂੰ ਉਲਰ ਗਿਆ। ਬਾਕੀ ਕੈਪਟਨ ਕਮਲਜੀਤ ਸਿੰਘ ਦਾ ਜਿਹੜਾ ਪਰਿਵਾਰ ਸੀ ਇਹ ਕਾਫੀ ਹਤਾਸ਼ ਹੋਇਆ। ਅਕਾਲੀ ਦਲ ਚੋਂ ਇਹ ਮਨਪ੍ਰੀਤ ਕੌਰ ਦੌਲੀ ਕਾਂਗਰਸ ਦੇ ਵਿੱਚ ਵੀ ਗਏ, ਉੱਥੇ ਵੀ ਇਹਨਾਂ ਨੂੰ ਲੱਗਿਆ ਕਿ ਘੁੱਟਣ ਜਿਹੀ ਆ, ਫਿਰ ਹੁਣ ਉੱਥੋਂ ਆ ਕੇ ਇਹ ਇੱਧਰ ਆ ਗਏ ਆ। ਸੋ ਕੈਪਟਨ ਕਮਲਜੀਤ ਦੇ ਪਰਿਵਾਰ ਬਾਰੇ ਤੇ ਕਿਆਸਾਂ ਆਈਆਂ ਸੀ। ਇਹ ਜਿਹੜਾ ਸੁਖਵਿੰਦਰ ਸੁੱਖੀ ਗਾਇਕ ਆ, ਕਿਸੇ ਸਮੇਂ ਦਾ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਆ, ਇਹਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਵੀ ਆ ਜਾਏਗਾ। ਭਗਵੰਤ ਮਾਨ ਹੋਏ, ਗੁਰਪ੍ਰੀਤ ਘੁੱਗੀ ਹੋਏ, ਸੁਖਵਿੰਦਰ ਸੁੱਖੀ ਹੋਏ, ਬਚਨ ਬੇਦਲ ਇਹਨਾਂ ਦੇ ਬੜੇ ਤਗੜੇ ਗੀਤਕਾਰ ਆ। ਸੋ ਘਰ ਦੀ ਸਾਰੀ ਹੁਣ ਇਹਨਾਂ ਦੀ ਜਿਹੜੀ ਆ ਉਹ ਸੰਗੀਤਕ ਮੰਡਲੀ ਹੋ ਜਾਣੀ ਹੈ। ਪਰ ਦੂਜੇ ਪਾਸੇ ਜੇ ਹਿਸਾਬ ਲਾਈਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਉਲਾਰ ਹਾਲੇ ਹੈ। ਵੈਸੇ ਇਹ ਹੁਣ ਅੱਗੇ ਦੂਜੀਆਂ ਪਾਰਟੀਆਂ 'ਚ ਵੀ ਹੋਏਗਾ, ਕੋਈ ਇੱਧਰੋਂ ਜਾਏਗਾ, ਕੋਈ ਉੱਧਰੋਂ ਆਏਗਾ, ਤਾਂ ਦੇਖ ਸਕਦੇ ਹਾਂ ਕਿ ਜਿੰਨੀਆਂ ਅੜਚਨਾਂ ਪੈਦਾ ਕੀਤੀਆਂ ਗਈਆਂ ਸੀ, ਆਮ ਆਦਮੀ ਪਾਰਟੀ ਦਾ ਉਹ ਜੋ ਮੋਹ ਹੈ, ਇੱਕ ਉਲਾਰ ਹੈ, ਉਹ ਹਾਲੇ ਬਰਕਰਾਰ ਹੈ। ਭਾਵੇਂ ਇਹਨਾਂ ਨੇ ਧਾਰਮਿਕ ਮੁੱਦੇ ਖੜੇ ਕੀਤੇ, ਵਿਦੇਸ਼ੀ ਤਾਕਤਾਂ ਵਾਲਾ ਉਹਨਾਂ ਤੇ ਇਲਜ਼ਾਮ ਲਾਇਆ, ਬਹੁਤ ਕੁਝ ਕੀਤਾ, ਪਰ ਇਸ ਤਰ੍ਹਾਂ ਜਾਪਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜੋ ਉਲਾਰ ਹੈ ਆਮ ਆਦਮੀ ਪਾਰਟੀ ਦਾ, ਉਹ ਹਾਲੇ ਮੱਠਾ ਨਹੀਂ ਪਿਆ। ਬਾਕੀ ਇਹ ਤੁਹਾਨੂੰ ਪਤਾ ਹੀ ਹੈ, ਜਦੋਂ ਦੌਰ ਦਾ ਸ਼ੋਰ ਹੁੰਦਾ ਹੈ, ਸਮੇਂ ਦਾ ਤਕਾਜ਼ਾ ਹੁੰਦਾ ਹੈ ਤੇ ਹਿੱਤਾਂ ਦੀ ਮੰਗ ਹੁੰਦੀ ਹੈ, ਉਦੋਂ ਇਸ ਤਰ੍ਹਾਂ ਦੀਆਂ ਟਪੂਸੀਆਂ, ਇਸ ਤਰ੍ਹਾਂ ਦੀਆਂ ਕਲਾਬਾਜ਼ੀਆਂ ਵੇਖਣ ਨੂੰ ਮਿਲਦੀਆਂ। ਪਰ ਆਉਣ ਵਾਲੇ ਦਿਨਾਂ 'ਚ ਇਹ ਕਲਾਬਾਜ਼ੀਆਂ ਜਿਹੜੀਆਂ ਹੋਰ ਪਾਸਿਆਂ ਤੋਂ ਵੀ ਵੇਖਣ ਨੂੰ ਮਿਲਣਗੀਆਂ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਕਈ ਨਗੀਨੇ ਤੇ ਕਈ ਬੇਰ ਟੁੱਟਿਆ ਜੀ ਅਕਾਲੀ ਦਲ ਵੱਲੋਂ ਵੀ, ਤੇ ਪਰ ਵਿਕਰਮ ਮਜੀਠੀਆ ਹੁਣੀ ਤੇ ਬਿਆਨ ਦੇ ਰਿਹਾ ਕਿ ਕੇਜਰੀਵਾਲ ਨੂੰ ਕੋਈ ਵੀ ਪੰਜਾਬ ਵਿੱਚ ਪ੍ਰਵਾਨ ਨਹੀਂ ਕਰ ਰਿਹਾ, ਪਰ ਅਕਾਲੀ ਦਲ ਵਾਲੇ ਜਿਹੜੇ ਆ ਉਹ ਬਿਲਕੁਲ ਪ੍ਰਵਾਨ ਕਰ ਰਿਹਾ। ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਜੀ, ਪਿਛਲੇ ਕਈ ਟਾਈਮ ਤੋਂ ਤਾਂ ਉਹ ਬੋਲਦੇ ਨਹੀਂ ਸੀਗੇ ਜਿੰਨਾ ਚਿਰ ਇਹ ਓਪੋਜੀਸ਼ਨ 'ਚ ਸੀਗੇ, ਪਰ ਹੁਣ ਇਲੈਕਸ਼ਨਾਂ ਕਰਕੇ ਇਹਨਾਂ ਦੇ ਬਿਆਨ ਆ ਰਹੇ ਆ। ਉਹਨਾਂ ਨੇ ਭੋਲੇ ਦਾ ਬਰੀ ਹੋਣ ਤੇ ਖਦਸ਼ਾ ਜ਼ਾਹਿਰ ਕੀਤਾ। ਇਹਨੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜੋ ਕੇਸ ਬਰੀ ਹੋਇਆ ਸੀਗਾ ਜਗਦੀਸ਼ ਭੋਲੇ ਦਾ, ਕੱਲ ਉਹਦੇ ਤੇ ਟਿੱਪਣੀ ਕੀਤੀ ਹੈ। ਬਹੁਤ ਕਹਿ ਲਈਏ ਕਿ ਨਾਖੁਸ਼ ਜਾਪੇ ਨੇ ਕੈਪਟਨ ਅਮਰਿੰਦਰ ਸਿੰਘ। ਇਹ ਕਿਹਾ ਕਿ ਜੋ ਇਹ ਕੇਸ ਜਿਹੜਾ ਉਹਦਾ ਨਿਕਲਿਆ ਜਗਦੀਸ਼ ਭੋਲੇ ਦਾ, ਇਹ ਸਿਰਫ ਤੇ ਸਿਰਫ ਜਿਹੜਾ ਆ ਉਹ ਇੱਕ ਢਿੱਲੀ ਕਾਰਗੁਜ਼ਾਰੀ ਦਾ ਸਿੱਟਾ। ਪੁਲਿਸ ਨੇ ਜਿਹੜੇ ਇਸ ਕੇਸ ਦੇ ਵਿੱਚ ਸਬੂਤ ਹੈ ਜਿਹੜੇ ਉਹ ਠੋਸ ਨਹੀਂ ਪੇਸ਼ ਕੀਤੇ, ਇਸ ਕਰਕੇ ਚਲਾ ਗਿਆ। ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਜਿਹੜੇ ਲੋਕ ਨਸ਼ੇ ਦੇ ਵਿੱਚ ਖੱਪ ਕੇ ਮਰ ਗਏ, ਉਹਨਾਂ ਦੀਆਂ ਰੂਹਾਂ ਦੇ ਨਾਲ ਇਨਸਾਫ ਨਹੀਂ। ਭੋਲੇ ਨੂੰ ਜਿਹੜਾ ਜੇ ਭੋਲੇ ਨੂੰ ਸਜ਼ਾ ਨਹੀਂ ਹੁੰਦੀ ਤੇ ਫਿਰ ਕਿਸੇ ਨੂੰ ਵੀ ਇਸ ਧਰਤੀ ਤੇ ਆਪਾਂ ਸਜ਼ਾ ਦੀ ਉਮੀਦ ਨਹੀਂ ਕਰ ਸਕਦੇ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਾ ਆ ਕਿ ਅਸੀਂ ਜੇ ਸੱਤਾ ਦੇ ਵਿੱਚ ਆ ਗਏ ਤੇ ਅਸੀਂ ਇਹਨਾਂ ਕੇਸਾਂ ਨੂੰ ਰੀਓਪਨ ਕਰਾਂਗੇ, ਰੀਇਨਵੈਸਟੀਗੇਟ ਕਰਾਂਗੇ, ਅਸੀਂ ਸਾਰਾ ਕੁਛ ਦੁਬਾਰਾ ਕਰਾਂਗੇ। ਜੇ ਤਾਂ ਵੀ ਲੋਕ ਸ਼ੱਕ ਸੁਭਾ ਰੱਖਣਗੇ ਤੇ ਮੈਂ ਜਿਹੜੀ ਇਹ ਜਾਂਚ ਆ ਉਹ 6 ਮਹੀਨਿਆਂ ਦੇ ਅੰਦਰ ਅੰਦਰ CBI ਨੂੰ ਦੇ ਦਿਆਂਗਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਆਖੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਕੇਸ ਸੀਗਾ, ਇਹ ਕੇਸ ਬਰੀ ਹੋਣਾ ਭੋਲੇ ਨੂੰ ਇਹ ਨਹੀਂ ਕਿ ਭੋਲਾ ਜਾ ਕੇ ਹੁਣ ਘਰੇ ਚਾਹ ਪੀ ਲੇਗਾ। ਭੋਲੇ ਦੇ ਜਿਹੜੇ 2 ਕੇਸ ਵੱਡੇ ਹੈ, ਇੱਕ ਮੁੰਬਈ ਦੇ ਵਿੱਚ ਚੱਲਦਾ, ਇੱਕ ਪੰਜਾਬ ਦੇ ਵਿੱਚ ਚੱਲਦਾ ਜਿਹੜਾ ਸਿੰਥੈਟਿਕ ਡਰੱਗ ਰੈਕੇਟ ਹੈ। ਇਹ 2 ਵੱਡੇ ਕੇਸ ਆ, ਹਾਲੇ ਉਹਦੇ ਸਿਰ ਤੇ ਆ। ਇਹਨਾਂ ਕੇਸਾਂ ਦੇ ਵਿੱਚੋਂ ਨਿਕਲਣਾ ਉਹਦਾ ਬੜਾ ਮੁਸ਼ਕਿਲ ਆ। ਜੇ ਨਿਕਲਿਆ ਵੀ ਤੇ ਬਹੁਤ ਲੰਮਾ ਸਮਾਂ
ਜੇਲ੍ਹ ਦੇ ਵਿੱਚ ਰਹਿ ਕੇ ਫੇਰ ਹੀ ਨਿਕਲੇਗਾ। ਇਹ ਕੇਸ ਸੀਗਾ ਜਿਹੜਾ, ਇਹ ਛੋਟਾ ਕੇਸ ਸੀਗਾ, ਕਿਲੋ ਕੁ ਹੈਰੋਨ ਦਾ ਸੀ, ਉਹ ਵੀ ਗਾ ਤੀਜੀ ਧਿਰਨੇ ਦਾ ਨਾਂ ਲਿਆ ਸੀ, ਰਿਕਵਰੀ ਇਹਦੇ ਕੋਲੋਂ ਕੋਈ ਹੋਈ ਨਹੀਂ, ਇਹ ਬਸ ਚਲਾਵਾ ਜਿਹਾ ਵਿੱਚ ਫਿੱਟ ਕੀਤਾ ਸੀ, ਕਹਾਣੀ ਬਣਾਈ ਸੀ, ਇਹਨੇ ਜਿਹੜਾ ਸੀਗਾ ਉਹ ਨਿਕਲ ਹੀ ਜਾਣਾ ਸੀਗਾ। ਪਰ ਹੁਣ ਉਸ ਮੁੱਦੇ ਤੇ ਬੜੀ ਸਿਆਸਤ ਹੋ ਰਹੀ ਹੈ। ਸੁੱਚਾ ਸਿੰਘ ਛੋਟੇਪੁਰ ਉਹ ਕਹੀ ਜਾਂਦੇ ਆ ਜੀ ਕਿ ਇਹ ਕਰਾਇਆ ਹੀ ਅਕਾਲੀਆਂ ਨੇ, ਇਹ ਫਲਾਣੇ ਨੇ ਕਰਾਇਆ। ਕੈਪਟਨ ਅਮਰਿੰਦਰ ਸਿੰਘ, ਜੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਤੇ ਅੱਜ ਇਹ ਕਹਿੰਦੇ ਆ ਕਿ ਅਸੀਂ CBI ਨੂੰ ਜਾਂਚ ਦੇ ਦਿਆਂਗੇ, ਅਸੀਂ ਆਹ ਕਰਾਂਗੇ, ਉਹ ਕਰਾਂਗੇ। ਜਿਸ ਸਮੇਂ ਇਹ ਕੇਸ ਸੁਰਖੀਆਂ ਬਣਿਆ, ਉਸ ਸਮੇਂ ਇਹਨਾਂ ਦੀ ਪਾਰਟੀ ਸੜਕਾਂ ਤੇ ਆ ਗਈ। ਇੱਥੋਂ ਤੱਕ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਪੁਤਲੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਯੂਥ ਵਾਲੇ ਆ, ਉਹ ਫੂਕਣ ਲੱਗ ਪਏ ਸੀ ਜਲੰਧਰ ਦੇ ਵਿੱਚ। ਸੋ ਬਹੁਤ ਕੁਛ ਹੋਇਆ। ਐਨ ਮੌਕੇ ਤੇ ਇਸ ਕੈਪਟਨ ਨੇ ਰਿੱਧੀ ਖੀਰ ਦੇ ਵਿੱਚ ਖੇ ਪਾਈ। ਇਹ ਕਿਹਾ ਸਾਰੀ ਪਾਰਟੀ ਇਹਨਾਂ ਦੀ ਸੜਕ ਤੇ, ਇਹ ਕਿਹਾ ਕਿ ਨਹੀਂ ਜੀ ਪੰਜਾਬ ਪੁਲਿਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਹੈ, ਉਹਨੂੰ ਲੋੜ ਹੀ ਨਹੀਂ CBI ਨੂੰ ਜਾਂਚ ਹੈਂਡਓਵਰ ਕਰੇ, ਉਹ ਬਿਹਤਰ ਕਰ ਸਕਦੀ ਹੈ ਜਾਂਚ ਪੜਤਾਲ। ਬਾਅਦ ਦੇ ਵਿੱਚ ਜਦ ਕਿ ਬੇਅਦਬੀ ਦੇ ਮਾਮਲਿਆਂ ਦੀ ਗੱਲ ਕਰੀਏ ਜਾਂ ਹੋਰ ਮਾਮਲਿਆਂ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਆਪ ਹੀ ਕਹਿਣ ਲੱਗ ਪਿਆ ਕਿ ਨਹੀਂ ਜੀ ਇਹ ਜਾਂਚ ਹੈ ਜਿਹੜੀ ਉਹ CBI ਨੂੰ ਦੇਣੀ ਚਾਹੀਦੀ ਹੋਵੇ। ਬੰਦਾ ਪੁੱਛੇ ਕੋਈ ਉਦੋਂ ਪੰਜਾਬ ਪੁਲਿਸ ਨੂੰ ਪੋਲੀਓ ਹੋਇਆ ਸੀ ਜਿਹੜੀ ਅੱਜ ਠੀਕ ਹੋ ਗਈ, ਜਾਂ ਉਸ ਸਮੇਂ ਤੁਹਾਨੂੰ ਲੱਗਦਾ ਸੀ ਕਿ ਪੰਜਾਬ ਪੁਲਿਸ ਬਹੁਤ ਜ਼ਿਆਦਾ ਕਾਬਲੀਅਤ ਰੱਖਦੀ ਹੈ, ਅੱਜ ਉਹਨੂੰ ਜਿਹੜਾ ਦੌਰਾ ਪੈ ਗਿਆ। ਸੋ ਇਹਦੇ ਦੋਹਰੇ ਮਾਪਦੰਡ ਜੀ ਨੇ, ਕਦੇ ਆਖ ਦਿੰਦਾ ਮੈਂ ਚੋਣ ਨਹੀਂ ਲੜਨੀ, ਦੂਜੇ ਦਿਨ ਆਖ ਦਿੰਦਾ ਨਹੀਂ ਜੀ ਚੋਣ ਤੇ ਲੜਾਂਗਾ, ਕਦੇ ਆਖ ਦਿੰਦਾ ਕਿ ਅਸੀਂ ਕਿਸੇ ਜਿਹੜੀ ਰੱਖਾਂਗੇ ਜਿਹੜੀ ਨਾਮਜ਼ਦਗੀ, ਉਹਦੇ ਨਾਲ ਕੋਈ ਸ਼ਰਤੀਆ ਫੀਸ ਨਹੀਂ, ਤੇ ਹੁਣ 10,000 ਰੁਪਇਆ ਲਈ ਵੀ ਜਾਂਦੇ ਇੱਕ ਨਾਮਜ਼ਦਗੀ ਦਾ। ਸੋ ਆਪਣੇ ਬਿਆਨਾਂ ਤੋਂ ਜਿਹੜਾ ਉਖੜਦੇ ਜੇ ਜਾਪਦੇ ਆ ਕੈਪਟਨ ਸਾਹਿਬ। ਬਾਕੀ ਜਿਹੜੀ ਭੋਲੇ ਵਾਲੀ ਗੱਲ ਆ, ਭੋਲੇ ਦਾ ਬਚਣਾ ਹਾਲੇ ਇੰਨਾ ਸੌਖਾ ਨਹੀਂ ਗਾ ਜਿੰਨਾ ਇਹ ਇਸ਼ੂ ਬਣਾਇਆ ਜਾਂਦਾ। ਠੀਕ ਹੈ ਕਿ ਕਾਨੂੰਨ ਆਪਦੇ ਹਿਸਾਬ ਨਾਲ ਕੰਮ ਕਰਦਾ, ਇਹਨਾਂ ਨੂੰ ਜੇ ਇੰਨਾ ਹੀ ਹੈ ਤੇ ਇਹ ਉਹਦੇ ਵਿਰੁੱਧ ਅਪੀਲ ਕਰ ਲੈਣ, ਹਾਈ ਕੋਰਟ ਦੇ ਵਿੱਚ ਚਲੇ ਜਾਣ, ਉਹ ਕੇਸ ਤਾਂ ਉੱਥੇ ਫਿਰ ਨਿਤਾਰਾ ਹੋ ਜਾਏਗਾ। ਜੀ ਬਿਲਕੁਲ। ਦੇਖੋ ਜੀ, ਅੱਜ ਕੱਲ੍ਹ ਜਿਹੜੇ ਇਹਨਾਂ ਨੂੰ ਸੁਪਨੇ ਆਉਂਦੇ ਆ, ਡਰੇ ਹੋਏ ਆ, ਇਸ ਕਰਕੇ ਇਹਨਾਂ ਦੇ ਬਿਆਨ ਵੀ ਬਦਲੀ ਜਾਂਦੇ ਆ। ਅਤੇ ਅੱਗੇ ਆਪਾਂ ਗੱਲ ਕਰੀਏ, ਪੰਜਾਬ ਸਰਕਾਰ ਨੂੰ ਬੜਾ ਧੱਕਾ ਲੱਗਾ ਜੀ ਮੁੱਖ ਸੰਸਦੀ ਸਕੱਤਰਾਂ ਦੇ ਖਿਲਾਫ ਆਏ ਫੈਸਲੇ ਲਈ, ਅਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ। ਹਾਂ ਦੇਖੋ, ਇਹਨਾਂ ਦੇ ਪੂਰੇ ਸਿਆਸੀ ਜੀਵਨ ਦੇ ਵਕਾਰ ਨੂੰ ਝਟਕਾ ਲੱਗਾ। ਜਿਸ ਤਰ੍ਹਾਂ ਦਾ ਹਾਈ ਕੋਰਟ ਨੇ ਤਮਾਚਾ ਮਾਰਿਆ ਇਹਨਾਂ ਦੇ ਮੂੰਹ ਤੇ, ਉਹ ਬਹੁਤ ਕਰਾਰਾ ਸੀ। ਇਸ ਕਰਕੇ ਹੁਣ ਇਹ ਥੋੜਾ ਜਿਹਾ ਦਰਦ ਉਹਦਾ ਘਟਾਉਣ ਲਈ ਇਹ ਕਹਿ ਰਹੇ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ, ਪਰ ਉੱਥੇ ਬੰਨਾ ਬਣਾਉਣਾ ਕੱਖ ਨਹੀਂ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ, ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ, ਇਹ ਮਾਮਲਾ 2012 ਦੇ ਵਿੱਚ ਇਹ ਸ਼ੁਰੂ ਹੋਇਆ ਸੀ। ਇਹ ਜਿਹੜੀਆਂ ਨਿਯੁਕਤੀਆਂ ਹੋਈਆਂ 2012 ਦੇ ਵਿੱਚ ਇਹਨਾਂ ਨੂੰ ਚੁਣੌਤੀ ਦਿੱਤੀ ਗਈ, ਤੇ ਇਹਦਾ ਫੈਸਲਾ ਜਿਹੜਾ ਉਹ ਪਿਛਲੇ ਸਾਲ ਜੁਲਾਈ ਦੇ ਵਿੱਚ ਰਿਜ਼ਰਵ ਰੱਖ ਲਿਆ ਗਿਆ ਸੀਗਾ, ਉਹ ਰਾਖਵਾਂ ਰੱਖ ਲਿਆ ਗਿਆ ਸੀਗਾ ਕਿ ਅੱਜ ਸੁਣਾ ਦਿਆਂਗੇ ਜੀ, ਕੱਲ ਸੁਣਾ ਦਿਆਂਗੇ। ਫੈਸਲਾ ਸੁਣਾਉਂਦਿਆਂ 1 ਸਾਲ ਤੇ 1 ਮਹੀਨਾ ਲੰਘ ਗਿਆ, ਫੈਸਲਾ ਹੀ ਨਹੀਂ ਸੁਣਾਇਆ ਅਦਾਲਤ ਨੇ। ਜੇ ਸੁਪਰੀਮ ਕੋਰਟ ਦੇ ਵਿੱਚ ਚਲੇ ਵੀ ਜਾਂਦੇ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਉਹ ਕਿੰਨਾ ਸਮਾਂ ਲੱਗੇਗਾ, ਤੇ ਮਹੀਨੇ ਤੇ 4-5 ਰਹਿ ਗਏ ਆ। ਇਹ ਹੁਣ ਬੁਝੇ ਦੀ ਵਿੱਚ ਜਿੰਨਾ ਮਰਜ਼ੀ ਤੇਲ ਪਾਈ ਜਾਣਾ, ਉੱਥੇ ਬੰਨਾ ਬਣਾਉਣਾ ਕੱਖ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈਆਂ ਹੁੰਦਿਆਂ 2-4 ਮਹੀਨੇ ਲੰਘ ਜਾਣੇ ਆ। ਗਾਂ ਜਿਹੜਾ ਫੈਸਲਾ ਹਾਈ ਕੋਰਟ ਦਾ ਪਲਟਣਾ ਹੈ, ਉਹ ਬੜਾ ਔਖਾ ਜਾਪਦਾ, ਕਿਉਂਕਿ ਸੰਸਦ ਦੇ ਵਿੱਚ ਇਹ ਕਾਨੂੰਨ ਬਣਿਆ ਹੋਇਆ ਹੈ 2001-2002 ਵਿੱਚ ਕਿ ਜਿੰਨੀਆਂ ਵੀ ਸੀਟਾਂ ਹੁੰਦੀਆਂ ਨੇ ਅਸੈਂਬਲੀ ਦੇ ਵਿੱਚ, ਮਸਲਨ ਉਦਾਹਰਨ ਮੈਂ ਦਿੰਦਾ ਕਿ ਜਿਵੇਂ ਆਪਣੇ 117 ਹੈ ਤਾਂ ਉਹਦਾ 15% ਇਹਨਾਂ ਨੇ ਮੰਤਰੀ ਮੰਡਲ ਬਣਾਉਣਾ ਹੈ, ਤੇ ਉਹ ਬਣਦੀ ਹੈ ਗਿਣਤੀ 18 ਜਿਹੜੇ ਇਹਨਾਂ ਨੇ ਮੰਤਰੀ ਰੱਖੇ ਹੋਏ, ਜਿਹਦੇ ਵਿੱਚੋਂ ਮੇਰੇ ਖਿਆਲ ਦੇ ਨਾਲ 14 ਅਕਾਲੀਆਂ ਦੇ ਆ, 4 ਭਾਜਪਾ ਵਾਲਿਆਂ ਦੇ ਆ, ਤੇ 2 ਸਪੀਕਰ ਹੁੰਦੇ ਆ। ਇੱਕ ਹੈਗਾ ਜਿਹੜਾ ਮੁੱਖ ਸਪੀਕਰ ਹੈ ਸਾਡਾ, ਉਹ ਚਰਨਜੀਤ ਸਿੰਘ ਅਟਵਾਲ ਹੈ, ਉਹ ਅਕਾਲੀਆਂ ਦਾ। ਦੂਜਾ ਜਿਹੜਾ ਡਿਪਟੀ ਸਪੀਕਰ ਉਹ ਭਾਜਪਾ ਦਾ। ਤੇ ਪਰ ਇਹਨਾਂ ਨੇ ਕੀ ਕੀਤਾ ਕਿ ਤੁਸੀਂ ਦੇਖੋ, ਇਹ ਮੰਤਰੀ ਮੰਡਲ ਦੇ ਵਿੱਚ ਤਾਂ ਵੱਧ ਨਹੀਂ ਸੀ ਲੈ ਸਕਦੇ, ਇਹਨਾਂ ਨੇ ਚੋਰ ਮੋਰੀ ਰੱਖ ਲਈ ਇਹ ਮੁੱਖ ਸੰਸਦੀ ਸਕੱਤਰ ਵਾਲੀ, ਕਿ ਇਸ ਚੋਰ ਮੋਰੀ ਤਾਂ ਨਹੀਂ ਲੰਘਾ ਕੇ ਇਹਨਾਂ ਨੂੰ ਮਲਾਈ ਤੱਕ ਅੱਪੜਦਾ ਕਰ ਦਈਏ। ਇਹਨਾਂ ਨੇ ਕੀ ਕੀਤਾ ਜੀ ਕਿ 24 ਜਿਹੜੇ ਇਹ ਸੰਸਦੀ ਸਕੱਤਰ ਲਾ ਦਿੱਤੇ। ਹੁਣ 24 ਤੇ 20, 44 ਤੇ ਸਿੱਧੇ ਇਹੀ ਹੋ ਗਏ, ਤੇ ਕੁੱਲ ਇਹਨਾਂ ਦੇ ਵਿਧਾਇਕ ਨੇ 72, 60 ਹੈਗੇ ਅਕਾਲੀਆਂ ਦੇ, ਤੇ 12 ਮੇਰੇ ਖਿਆਲ ਦੇ ਨਾਲ ਭਾਜਪਾ ਦੇ ਆ, 1 ਦਰਜਨ ਉਹ ਆ ਤੇ 60 ਇਹ ਆ।
ਦੇਖ ਲਓ ਕਿ 72 ਦੇ ਵਿੱਚੋਂ 44 ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਮੰਤਰੀ ਬਣ ਗਏ। ਤੇ ਇਹ ਮੱਧ ਇਹ ਹੈ ਕਿ 15% ਤੋਂ ਵੱਧ ਜਿਹੜੇ ਉਹ ਮੰਤਰੀ ਬਣਾਏ ਨਹੀਂ ਜਾ ਸਕਦੇ। ਸੋ ਇੱਕ ਤਰ੍ਹਾਂ ਨਾਲ ਇਹ ਬਹੁਤ ਵੱਡਾ ਸੰਵਿਧਾਨ ਦੇ ਨਾਲ ਛਲ ਸੀਗਾ। ਔਰ ਕੀਤਾ ਇਹਨਾਂ ਨੇ ਇੱਕ ਹੋਰ ਛਲ ਕਿਵੇਂ ਹੈ, ਉਹ ਵੀ ਸਮਝਣ ਵਾਲੀ ਗੱਲ ਆ। ਇਹਨਾਂ ਨੇ ਤਨਖਾਹ ਰੱਖੀ ਸੀ ਇਹਨਾਂ ਦੀ 20,000, ਜੋ ਪਿਛਲੇ ਸਾਲ ਵਧਾ ਕੇ ਇਹਨਾਂ ਨੇ 40,000 ਕਰ ਦਿੱਤੀ। ਹੁਣ ਵੇਖਣ ਨੂੰ ਲੱਗਦਾ ਕਿ ਮਾਮੂਲੀ ਜੀ ਤਨਖਾਹ, ਕਿਉਂਕਿ ਇੱਥੇ ਤੇ ਲੱਖਾਂ ਲੱਖਾਂ ਰੁਪਈਏ ਵਧਾ ਕੇ ਤਨਖਾਹ ਲਈ ਜਾਂਦੇ ਆ, ਪਰ ਨਹੀਂ, 40,000 ਰੁਪਏ ਤਨਖਾਹ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਬਿਜਲੀ ਦਾ ਬਿੱਲ ਮਿਲਦਾ ਹੈ, ਪੈਟਰੋਲ ਮਿਲਦਾ ਹੈ, ਡੀਜ਼ਲ ਮਿਲਦਾ ਹੈ, ਇੱਕ ਸਟੈਨੋ ਮਿਲਦਾ, ਇੱਕ PA ਮਿਲਦਾ ਹੈ, ਇੱਕ ਹੋਰ ਅਸਿਸਟੈਂਟ PA ਮਿਲਦਾ ਹੈ, ਇੱਕ ਚੌਂਕੀਦਾਰ ਮਿਲਦਾ ਹੈ। ਜੋ ਸਾਰਾ ਜੋੜ ਦਈਏ ਤੇ 1 ਮਹੀਨੇ ਦਾ 2.5 ਲੱਖ ਰੁਪਈਆ ਬਣਦਾ। ਤਨਖਾਹ ਤਾਂ ਥੋੜੀ ਜਿਹੀ ਲੱਗਦੀ। ਇਹਨਾਂ ਨੇ ਕੀ ਕੀਤਾ ਕਿ ਤਨਖਾਹ ਥੋੜੀ ਰੱਖ ਦਿੱਤੀ, ਪਰ ਬਾਕੀ ਸਹੂਲਤਾਂ 'ਚ ਗੱਫਾ ਇਹਨਾਂ ਦਿੱਤਾ ਕਿ ਉਹ ਵਿਧਾਇਕਾਂ ਨੂੰ ਵੀ ਪਿੱਛੇ ਛੱਡਦੇ ਸਨ। ਇਸੇ ਕਰਕੇ ਮੁੱਖ ਸੰਸਦੀ ਸਕੱਤਰ ਹੁਣ ਬੀਬੀ ਸਿੱਧੂ ਤਾਂ ਕਹੀ ਜਾਂਦੀ ਹੈ ਕਿ ਜੀ ਫਾਲਤੂ ਦਾ ਉਹਦਾ ਇਹ ਹੈ, ਉਹ ਹੈ, ਜੋ ਹੈ, ਪਰ ਉਹ ਮਾਣੀ ਗਈ, ਨਾਲ ਮਾਣੀ ਗਈ, ਕਦੇ ਉਹਨੇ ਛੱਡਿਆ ਨਹੀਂ। ਹੁਣ ਜਦੋਂ ਗਿਆ, ਹੁਣ ਕਹਿੰਦੀ ਕਿ ਇਹ ਤਾਂ ਐਵੇਂ ਵਾਧੂ ਜਿਹਾ ਬੋਝ ਸੀਗਾ। ਸੋ ਇਹ ਬੜਾ ਵੱਡਾ ਛਲ ਸੀਗਾ, ਸੰਵਿਧਾਨ ਦੇ ਨਾਲ ਕੀਤਾ ਸੀਗਾ, ਜੋ ਸੁਪਰੀਮ ਕੋਰਟ ਦੇ ਵਿੱਚ ਮੇਰੇ ਖਿਆਲ ਦੇ ਨਾਲ ਨਹੀਂ ਪਲਟਿਆ ਜਾਏਗਾ। ਔਰ ਕਿਤੇ ਇਹ ਨਾ ਹੋਵੇ ਕਿ ਸੁਪਰੀਮ ਕੋਰਟ ਦੇ ਵਿੱਚ ਜੇ ਸੁਣਵਾਈ ਚਲੀ ਗਈ, ਪ੍ਰਕਾਸ਼ ਸਿੰਘ ਬਾਦਲ ਹੋਰੀ ਲੈ ਜਾਣ, ਤੇ ਉਹ ਸਾਰੇ ਮੁਲਕ ਦੇ ਵਿੱਚ ਹੀ ਇਸ ਤਰ੍ਹਾਂ ਦਾ ਹੋ ਜਾਵੇ ਕਿ, ਕਿਉਂਕਿ ਬਹੁਤ ਸਾਰੇ ਹੁਣ ਹਰਿਆਣੇ ਵਾਲੇ ਵੀ ਸਕੰਜੇ 'ਚ ਆਏ ਪਏ ਆ, ਗੁਜਰਾਤ ਵਾਲੇ ਵੀ ਆਉਣ ਦੀ ਸੰਭਾਵਨਾ, ਦਿੱਲੀ ਵਾਲੇ ਤੇ ਪਹਿਲਾਂ ਤਲਵਾਰ ਲਟਕਦੀ ਪਈ ਹੈ। ਕਿਤੇ ਸੁਪਰੀਮ ਕੋਰਟ ਸਾਰਿਆਂ ਦੀ ਫੱਟੀ ਨਾ ਪਹੁੰਚ ਦੇਵੇ ਤੇ ਫਿਰ ਬਾਦਲ ਸਾਹਿਬ ਨੂੰ ਇਹਨਾਂ ਦੇ ਨਾਲ ਦੇ ਕਹਿਣ, ਆਪ ਤੇ ਡੁੱਬਿਓ ਸੇ ਬਾਹਮਣਾ, ਨਾਲ ਜਜਮਾਨ ਵੀ ਡੁੱਬੇ। ਬਿਲਕੁਲ ਜੀ, ਜਿਸ ਤਰ੍ਹਾਂ ਹੁਣ ਦੱਸਿਆ ਕਿ ਇਹਨਾਂ ਦਾ 2.5 ਲੱਖ ਮਹੀਨੇ ਦਾ ਬਣਦਾ, ਕਿੰਨੇ ਲੋਕਾਂ ਨੂੰ ਜੋਬ ਦਿੱਤੀ ਜਾ ਸਕਦੀ ਸੀਗੀ। ਕੰਮ ਤਾਂ ਇਹਨਾਂ ਦੇ ਤੁਹਾਨੂੰ ਤੁਸੀਂ ਗਣਾਈ ਦਿੱਤੇ ਕਿ ਕੰਮ ਕੋਈ ਨਹੀਂ ਸੀਗਾ। ਤੇ ਅੱਗੇ ਆਪਾਂ ਗੱਲ ਕਰੀਏ ਪੰਜਾਬ ਪੁਲਿਸ ਦਾ SSP ਘਿਰਿਆ। ਇੱਕ ਕੈਨੇਡਾ ਗਏ ਹੋਏ ਸਨ ਜੀ ਚਰਨਜੀਤ ਸ਼ਰਮਾ ਜੀ, SSP ਸੀਗੇ ਪੰਜਾਬ ਪੁਲਿਸ ਦੇ, ਪਰ ਉੱਥੇ ਸਿੱਖ ਫॉर ਜਸਟਿਸ ਵਾਲਿਆਂ ਨੇ ਘੇਰ ਲਿਆ। ਹੁਣ ਕਾਨੂੰਨੀ ਘੇਰਾ ਪਾਇਆ ਗਿਆ ਇਹਨਾਂ ਨੂੰ। ਸਿੱਖ ਫॉर ਜਸਟਿਸ ਵੈਸੇ ਵੀ ਜਿਵੇਂ ਕਹਿ ਲਈਏ ਨਾ ਕਿ ਉਹ ਜ਼ਖਮੀ ਹੋਏ ਪਏ ਆ। ਇਹਨਾਂ ਨੇ ਪਿੱਛੇ ਜੇ ਉਹਨਾਂ ਦੇ ਕਾਰਕੁਨ ਨੇ ਜਿਹੜੇ, ਉਹਨਾਂ ਨੂੰ ਮਿਲੀਟੈਂਟ ਦੇ ਰੂਪ ਵਿੱਚ ਪੇਸ਼ ਕੀਤਾ ਕਿ ਤੇ ਇੱਥੇ ਗੜਬੜੀ ਕਰਨ ਆਏ ਸਨ, ਇੱਥੇ ਇਹ ਕਰਦੇ ਸਨ, ਉਹ ਕਰਦੇ ਸਨ। ਪਰ ਸਿੱਖ ਫॉर ਜਸਟਿਸ ਵਾਲਿਆਂ ਨੇ ਕਿਹਾ ਕਿ ਕੁਝ ਨਹੀਂ ਜੀ, ਅਸੀਂ ਤੇ ਸਿਰਫ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਹਾਂ, ਤੇ ਉਹ ਵੀ ਸਾਡੀ ਲੜਾਈ ਹੈ ਜਿਹੜੀ ਕਲਮ ਦੀ ਹੈ। ਅਸੀਂ ਰੈਫਰੈਂਡਮ ਬਾਰੇ ਇੱਥੇ ਜ਼ਰੂਰ ਪ੍ਰਚਾਰ ਕਰਦੇ ਹਾਂ, ਇਸ ਤੋਂ ਇਲਾਵਾ ਸਾਡੀ ਕੋਈ ਕਹਾਣੀ ਨਹੀਂ ਸੀ। ਪਰ ਇਹਨਾਂ ਨੇ ਉਹਨਾਂ ਨੂੰ ਦੂਜੇ ਰੂਪ ਦੇ ਵਿੱਚ ਪੇਸ਼ ਕੀਤਾ। ਉਹ ਕਹਾਣੀ ਕਿੰਨੀ ਕੁ ਸੱਚੀ ਹੈ ਉਹ ਅਦਾਲਤ ਫੈਸਲਾ ਕਰੇਗੀ। ਪਰ ਹਾਲ ਦੀ ਘੜੀ ਕੀ ਹੋਇਆ ਕਿ ਚਰਨਜੀਤ ਸ਼ਰਮਾ ਜਿਹੜਾ ਇਹਨਾਂ ਦਾ ਪੁਲਿਸ ਅਧਿਕਾਰੀ ਹੋ ਗਿਆ, ਉਹਨਾਂ ਨੇ ਉੱਥੇ ਹੁਣ ਜਸਟਿਨ ਟਰੂਡੋ ਨੂੰ ਪੱਤਰ ਲਿਖਿਆ ਜੀ ਕਿ ਇਹ ਬੰਦਾ ਹੈ ਜਿਹੜਾ ਉੱਥੇ ਬਹਿਬਲ ਕਲਾਂ ਗੋਲੀकांड ਹੋਇਆ ਸੀਗਾ, ਉਸ ਪੁਲਿਸ ਟੋਲੀ ਦਾ ਇਹ ਅਗਵਾਈ ਕਰਦਾ ਸੀਗਾ। ਯਾਨੀ ਮਨੁੱਖਤਾ ਦੇ ਘਾਣ ਦੇ ਵਿੱਚ ਇਹਦਾ ਬਹੁਤ ਵੱਡਾ ਹੱਥ ਹੈ। ਤੁਹਾਨੂੰ ਪਤਾ ਕਿ ਉੱਥੇ ਇਹੋ ਜਿਹੇ ਮਾਮਲੇ ਆ ਜਿਹੜੇ ਉਹ ਜਲਦੀ ਸੁਣਵਾਈ ਦੇ ਵਿੱਚ ਆ ਜਾਂਦੇ ਆ। ਇਸ ਕਰਕੇ ਚਰਨਜੀਤ ਸ਼ਰਮਾ ਨੂੰ ਹੁਣ ਕਾਨੂੰਨੀ ਘੇਰਾ ਪਿਆ ਵਾ। ਇਹ ਅੱਗੇ ਹੁਣ ਦੇਖੋ ਕਿ ਕਿਸ ਤਰ੍ਹਾਂ ਇਹਦਾ ਹੱਲ ਨਿਕਲਦਾ ਹੈ। ਪਰ ਹਾਲ ਦੀ ਘੜੀ ਚਰਨਜੀਤ ਸ਼ਰਮਾ ਹੈ ਜਿਹੜਾ, ਉਹ ਇਸ ਕਰਕੇ ਵੀ ਫਸਦਾ ਨਜ਼ਰ ਆਉਂਦਾ ਹੈ ਕਿਉਂਕਿ ਜਿਹੜੇ ਦੋਵੇਂ ਕਮਿਸ਼ਨ ਬਣੇ ਆ, ਇੱਕ ਸਰਕਾਰੀ ਤੇ ਇੱਕ ਗੈਰ ਸਰਕਾਰੀ ਸੀ, ਜਿਹੜਾ ਜਸਟਿਸ ਕਾਰਜੂ ਵਾਲਾ ਤੇ ਦੂਸਰਾ ਜਸਟਿਸ ਚੂਰਾ ਸਿੰਘ ਵਾਲਾ ਜਿਹੜਾ ਸਰਕਾਰੀ ਕਮਿਸ਼ਨ ਸੀ। ਉਹਨਾਂ ਦੋਨਾਂ ਕਮਿਸ਼ਨਾਂ ਦੇ ਵਿੱਚ ਹੀ ਇਸ ਪੁਲਿਸ ਅਧਿਕਾਰੀ ਤੇ ਉਂਗਲ ਉੱਠੀ ਹੈ। ਦੋਨਾਂ ਕਮਿਸ਼ਨਾਂ ਤੇ ਉਹਨਾਂ ਨੇ ਨਾਲ ਹਵਾਲਾ ਦੇ ਦਿੱਤਾ ਕਿ ਇਹ ਦੋਨੇ ਕਮਿਸ਼ਨਾਂ ਦੇ ਵਿੱਚ ਬੰਦਾ ਜਿਹੜਾ ਉਹ ਸ਼ੱਕੀ ਪਾਇਆ ਗਿਆ। ਦੋਨੇ ਕਮਿਸ਼ਨਾਂ ਦੀ ਇਨਵੈਸਟੀਗੇਸ਼ਨ ਦੀਆਂ ਉਹਨਾਂ ਨੇ ਨਾਲ ਜਿਹੜੀਆਂ ਸੀ ਹਵਾਲਗੀ ਰਿਪੋਰਟਾਂ ਦਿੱਤੀਆਂ ਨੇ। ਸੋ ਚਰਨਜੀਤ ਸ਼ਰਮਾ ਜਿਹੜਾ ਉੱਥੇ ਫਸ ਸਕਦਾ ਕਾਨੂੰਨੀ ਘੇਰੇ 'ਚ। ਅੱਗੇ ਤੁਹਾਨੂੰ ਪਤਾ ਪੁਰਤਗਾਲ 'ਚ ਕਿਵੇਂ ਨਿਕਲੇ ਸੀਗੇ ਇਹਨਾਂ ਦੇ 2-3 ਅਧਿਕਾਰੀ, ਹਾਸੋਹੀਣੀ ਸਥਿਤੀ ਬਣ ਗਈ ਸੀ। ਲੈਣ ਗਏ ਸੀ ਪਰਮਜੀਤ ਸਿੰਘ ਪੰਮਾ ਨੂੰ, ਤੇ ਉੱਥੇ ਇਹਨਾਂ ਨੂੰ ਆਪ ਵੀ ਜਾਣ ਦੇ ਲਾਲੇ ਪੈ ਗਏ ਸੀ ਕਿ ਅਸੀਂ ਫਸ ਕੇ ਕਸੂਤੇ, ਉੱਥੋਂ ਜੁੱਤੀ ਇਹਨਾਂ ਨੇ ਹੱਥ 'ਚ ਫੜ ਕੇ ਭੱਜੇ। ਹੁਣ ਇੱਥੇ ਚਰਨਜੀਤ ਸ਼ਰਮਾ ਵੀ ਹੈ ਜਿਹੜਾ ਉਹ ਕਸੂਤਾ ਫਸਦਾ ਨਜ਼ਰ ਆਉਂਦਾ। ਇਹ ਕਸੂਤੀ ਹਾਲਤ ਇਹਨਾਂ ਨੇ ਆਪ ਹੀ ਬਣਾਈ ਹੈ। ਵੇਖੋ ਜੀ, ਪੰਜਾਬ ਪੁਲਿਸ ਨੇ ਉੱਥੇ ਸ਼ਰੇਆਮ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਗੋਲੀ ਚੱਲੀ, 2 ਇਨੋਸੈਂਟ ਬੰਦੇ ਇਹਨਾਂ ਨੇ ਕਤਲ ਕਰ ਦਿੱਤੇ। ਕੋਈ ਗੋਲੀ ਦਾ ਆਰਡਰ ਨਹੀਂ ਸੀ। ਗੋਲੀ ਦਾ ਆਰਡਰ ਤੇ ਦੱਸਦੇ ਆ ਕਿ ਜਿਹੜੀ ਥੜਾ ਸੀਗਾ, ਕੋਈ ਗਲੀ ਉਹਦੇ ਉੱਤੇ ਨਾਲੀ ਹੈ, ਜਿਹੜੀ ਨਾਲੀ ਦੇ ਉੱਤੇ ਇੱਕ ਥੜਾ ਬਣਾ ਸੀ, ਉਹਦੇ ਤੇ ਬਹਿ ਕੇ ਬਾਅਦ ਦੇ ਵਿੱਚ ਸਾਰੇ ਅਧਿਕਾਰੀਆਂ ਨੇ ਖਾਨਾ ਪੂਰਤੀ ਕੀਤੀ ਹੈ, ਕਾਗਜ਼ ਸਾਰੇ ਭਰੇ ਆ। ਪਹਿਲਾਂ ਗੋਲੀ ਇਹ ਚਲਾ ਆਏ ਸੀਗੇ। ਤਾਂ ਇਹਦਾ ਮਤਲਬ ਹੈ ਕਿ ਇਹਨਾਂ ਨੂੰ ਕੋਈ ਹੁਕਮ ਨਹੀਂ ਸੀ, ਇਹਨਾਂ ਨੇ ਆਪਣੇ ਪੱਧਰ ਤੇ ਜੋ ਕੀਤਾ ਸੋ ਕੀਤਾ। ਦੂਜੀ ਗੱਲ ਜਿਹੜੀ ਸਰਕਾਰ ਦੀ, ਸਰਕਾਰ ਨੇ ਆਪਣੀ ਬਦਨਾਮੀ ਆਪ ਹੀ ਖੱਟੀ ਹੈ। ਕਦੇ ਇਹ ਹੋ ਸਕਦਾ ਪੰਜਾਬ ਪੁਲਿਸ ਦੀ
ਬੰਦੂਕ ਚੋਂ ਗੋਲੀ ਨਿਕਲੀ ਹੋਵੇ ਤੇ ਉਹ ਕਹਿਣ ਜੀ ਅੱਜ ਅਸੀਂ ਬੰਦੇ ਪਛਾਣ ਰਹੇ ਹਾਂ। ਪੁਲਿਸ ਜਿਹੜੀ ਉਹ ਅਣਪਛਾਤੀ, ਕਦੇ ਪੁਲਿਸ ਵੀ ਅਣਪਛਾਤੀ ਹੋਈ ਹੈ, ਕਦੇ ਪੁਲਿਸ ਦੀ ਬੰਦੂਕ ਚੋਂ ਨਿਕਲੀ ਗੋਲੀ ਵੀ ਕੋਈ ਜਿਹੜੀ ਗੈਰ ਰਿਕਾਰਡ ਤੋਂ ਹੋਈ ਹੈ। ਬਗੈਰ ਰਿਕਾਰਡ ਤੋਂ ਕਦੇ ਗੋਲੀ ਨਹੀਂ ਹੁੰਦੀ। ਇੱਕ ਇੱਕ ਗੋਲੀ ਦਾ ਹਿਸਾਬ ਹੈ ਜਿਹੜਾ ਲਿਖਿਆ ਹੁੰਦਾ। ਸੋ ਇਹਨਾਂ ਨੇ ਆਪ ਹੀ ਇਹੋ ਜਿਹੇ ਹਾਲਾਤ ਬਣਾ ਲਏ ਕਿ ਹੁਣ ਦੂਜੇ ਮੁਲਕ ਦੇ ਵਿੱਚ ਜਾ ਕੇ ਇਹਨਾਂ ਦਾ ਇੱਕ ਪੁਲਿਸ ਅਧਿਕਾਰੀ ਜਿਹੜਾ ਉਸ ਸਮੇਂ ਮੋਗੇ ਦਾ ਪੁਲਿਸ ਮੁਖੀ ਸੀਗਾ, ਉੱਥੇ ਫਸ ਗਿਆ। ਹੁਣ ਜੇ ਐਸਾ ਵੈਸਾ ਕੋਈ ਇਹਨਾਂ ਦੇ ਵਿਰੁੱਧ ਫੈਸਲਾ ਆ ਜਾਂਦਾ ਤਾਂ ਉਹ ਕਹਿ ਲਈਏ ਕਿ ਪੂਰੀ ਇਹਨਾਂ ਦੀ ਜਿਹੜੀ ਉੱਥੇ ਖਿੱਦੋ ਖਿਲਰ ਜਾਏਗੀ। ਅੱਜ ਜਿਸ ਤਰ੍ਹਾਂ ਤੁਸੀਂ ਬਿਆਨ ਕੀਤਾ ਆ ਅਣਪਛਾਤੀ ਪੁਲਿਸ ਦਾ, ਇਹ ਸਿਰਫ ਤੇ ਸਿਰਫ ਇੱਕ ਇਤਿਹਾਸ ਬਣੂਗਾ ਜੀ। ਮੌਜੂਦਾ ਸੱਤਾਧਾਰੀ ਪਾਰਟੀ ਦੇ ਰਾਜ ਦੇ ਵਿੱਚ ਹੀ ਅਣਪਛਾਤੀ ਪੁਲਿਸ ਹੋਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜਗਮੀਤ ਬਰਾੜ ਦੀ। ਉਹਨਾਂ ਨੇ ਕਿਹਾ ਕਿ ਦੁਬਈ ਦੇ ਵਿੱਚ ਅਰੂਸਾ ਨੂੰ ਕੈਪਟਨ ਨੇ ਫਲੈਟ ਲੈ ਕੇ ਦਿੱਤਾ। ਇਹ ਜਗਮੀਤ ਸਿੰਘ ਬਰਾੜ ਆ ਜਿਹੜਾ ਤੁਰ ਫਿਰ ਕੇ ਮੇਲਾ ਵੇਖਣ ਦਾ ਸ਼ੌਂਕੀ ਹੈ, ਕਦੇ ਇੱਥੇ ਖੜ ਗਿਆ ਕਦੇ ਉੱਥੇ ਤੁਰ ਪਿਆ। ਇਹ ਉਹਨਾਂ ਚੋਂ ਆ। ਕੁਛ ਬੰਦੇ ਹੁੰਦੇ ਆ ਜਿਹੜੇ ਇੱਕ ਥਾਂ ਤੇ ਵੇਖ ਕੇ ਮੇਲਾ ਹੈ ਜਿਹੜਾ ਵੇਖਦੇ ਆ। ਇਹ ਉਹ ਬੰਦਾ ਹੈ ਜਿਹੜਾ ਤੁਰ ਫਿਰ ਕੇ ਮੇਲਾ ਵੇਖਣ ਦਾ ਸ਼ੌਂਕੀ ਹੈ। ਪਹਿਲਾਂ ਫੈਡਰੇਸ਼ਨ ਦੇ ਵਿੱਚ ਸੀ, ਫਿਰ ਅਕਾਲੀਆਂ ਚ ਆਇਆ, ਫਿਰ ਕਾਂਗਰਸ ਚ, ਫਿਰ ਕਾਂਗਰਸ ਤਵਾੜੀ ਚ, ਫਿਰ ਕਾਂਗਰਸ ਚ, ਪਤਾ ਹੀ ਨਹੀਂ ਕਿੱਧਰ ਕਿੱਧਰ। ਤਾਂ ਤੁਰ ਫਿਰ ਕੇ ਮੇਲਾ ਵੇਖਣ ਦਾ ਸ਼ੌਂਕੀ। ਤਾਂ ਹੀ ਸਾਡੇ ਇਲਾਕੇ ਦੇ ਵਿੱਚ ਜੇ ਕੋਈ ਮੁੰਡਾ ਰੁੱਸ ਕੇ ਘਰੋਂ ਚਲਾ ਜਾਵੇ, ਸ਼ਾਮ ਨੂੰ ਜਦੋਂ ਆ ਜਾਂਦਾ ਤੇ ਉਹ ਕਹਿ ਦਿੰਦੇ ਕਿ ਉਹ ਜਗਮੀਤ ਆ ਗਿਆ। ਇਹ ਇਸ ਤਰ੍ਹਾਂ ਦਾ ਇਹਦਾ ਅਕਸ ਹੈ ਜਿਹੜਾ ਉਹ ਆਪਣੇ ਇਲਾਕੇ ਦੇ ਵਿੱਚ ਆ। ਇਹਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸਨ ਜੀ ਕਿ ਮੈਂ 15 ਅਗਸਤ ਤੱਕ ਬਹੁਤ ਵੱਡੇ ਖੁਲਾਸੇ ਕਰਾਂਗਾ, ਇਹ ਕੈਪਟਨ ਦੀ ਦੌਲਤ ਦੇ ਨਾਲ ਜੁੜੇ, ਇਹਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੇ। ਜਦੋਂ ਅੱਜ ਇਹਨੇ ਪੋਟਲੀ ਖੋਲੀ ਹੈ ਤੇ ਉਹ ਕਹਿ ਲਈਏ ਕਿ ਜਿਵੇਂ ਕਹਿ ਲਈਏ ਪੁੱਟਿਆ ਪਹਾੜ ਨਿਕਲਿਆ ਚੂਹਾ, ਉਹ ਵੀ ਇੱਕ ਲੱਤ ਵਾਲਾ। ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਹਿਲਾਂ ਹੀ ਬੜਾ ਚਰਚਾ ਕਰਵਾ ਚੁੱਕੀਆਂ। ਅਰੂਸਾ ਆਲਮ ਬਾਰੇ ਕਿਹਾ, ਜਿਹੜੀ ਮਹਿਲਾ ਮਿੱਤਰ ਆ ਕੈਪਟਨ ਅਮਰਿੰਦਰ ਸਿੰਘ ਦੀ, ਉਹਦੇ ਬਾਰੇ ਕਿਹਾ ਕਿ ਉਹਨੂੰ ਦੁਬਈ ਦੇ ਵਿੱਚ ਇਹਨੇ ਬੰਗਲਾ ਲੈ ਕੇ ਦਿੱਤਾ। ਕਿੱਥੇ ਲੈ ਕੇ ਦਿੱਤਾ, ਕਿੰਨੇ ਨੰਬਰ ਬੰਗਲਾ, ਕਿਹੜੀ ਥਾਂ ਤੇ ਆ, ਕੋਈ ਨਹੀਂ ਦੱਸਿਆ। ਬੰਗਲਾ ਲੈ ਕੇ ਜ਼ਰੂਰ ਕਿਹਾ ਕਿ ਉਹਨੂੰ ਫਲੈਟ ਲੈ ਕੇ ਦਿੱਤਾ ਹੈ। ਹੁਣ ਇਹ ਪਤਾ ਨਹੀਂ ਕਿਸ ਆਧਾਰ ਤੇ ਕਹਿ ਰਹੇ, ਪਰ ਕੋਈ ਹਵਾਲਾ ਨਹੀਂ ਦਿੱਤਾ। ਫਿਰ ਇਹਨਾਂ ਨੇ ਕਿਹਾ ਜੀ ਫਲਾਣੇ ਬੈਂਕ ਦੇ ਵਿੱਚ HSBC ਬੈਂਕ ਹੈ ਜਿਹੜਾ, ਉਹਦੇ ਵਿੱਚ ਇਹਨਾਂ ਦਾ ਜਿਹੜਾ ਪੈਸਾ ਪਿਆ। ਇਹ ਬੈਂਕ ਵਾਲਾ ਤਾਂ ਜਿਹੜੀ ਆਮ ਆਦਮੀ ਪਾਰਟੀ ਸੀ ਉਹਨਾਂ ਨੇ ਫਰਵਰੀ ਦੇ ਵਿੱਚ ਸਾਰਾ ਚਿੱਠਾ ਹੀ ਖੋਲ ਦਿੱਤਾ ਸੀ ਪ੍ਰੈਸ ਕਾਨਫਰੰਸ ਕਰਕੇ। ਇੱਕ ਇੱਕ ਨੰਬਰ, ਖਾਤਾ ਨੰਬਰ, ਇੱਕ ਇੱਕ ਟ੍ਰਾਂਜੈਕਸ਼ਨ ਉਹਨਾਂ ਨੇ ਦੱਸ ਦਿੱਤੀ ਸੀ। ਸੋ ਕੁਛ ਵੀ ਨਵਾਂ ਨਹੀਂ ਕਿਹਾ, ਐਵੇਂ ਦਾਅਵੇ ਮਾਰਨ ਡਿਆ ਸੀਗਾ। ਮਹੀਨਾ ਹੋ ਗਿਆ ਕਿ ਮੈਂ ਇਹ ਕਰ ਦੂੰ, ਉਹ ਕਰ ਦੂੰ, ਜੋ ਕਰ ਦੂੰ, ਕੀਤਾ ਕੁਛ ਨਹੀਂ। ਉਹੀ ਜਿਵੇਂ ਕਹਿ ਦਿੰਦੇ ਆ ਨਾ, ਪੁਰਾਣੀ ਬੋਤਲ ਨਵੀਂ ਸ਼ਰਾਬ, ਉਹ ਨਵੀਂ ਬੋਤਲ ਹੀ ਆ, ਉਹ ਵੀ ਨਵੀਂ ਬੋਤਲ ਹੈ ਜਿਹੜੀ ਉਹ ਕਸੀ ਪਿਟੀ ਹੈ। ਇਹ ਜਗਮੀਤ ਸਿੰਘ ਬਰਾੜ ਦਾ ਕਿਉਂਕਿ ਪੁਰਾਣਾ ਸਿਆਸੀ ਢੰਗ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁਰਖੀਆਂ 'ਚ ਰਹਿਣਾ, ਔਰ ਉਸ ਸੁਰਖੀਆਂ ਦੇ ਵਿੱਚ ਕੋਈ ਬਹੁਤਾ ਮਿਹਨਤ ਕਰਨ ਦੀ ਵੀ ਜ਼ਰੂਰਤ ਨਹੀਂ। ਹਿੰਗ ਲੱਗੇ ਨਾ ਫਟਕੜੀ, ਰੰਗ ਚੋਖੇ ਦਾ ਚੋਖਾ। ਕਿ ਜਿਹੜਾ ਬੰਦਾ ਇਸ ਸਮੇਂ ਆਪ ਲਾਈਮਲਾਈਟ ਦੇ ਵਿੱਚ ਹੈ ਉਹਨੂੰ ਟਾਰਗੇਟ ਕਰੋ ਤੇ ਖੁਦ ਸੁਰਖੀਆਂ 'ਚ ਆ ਜਾਓ। ਨਹੀਂ ਤੇ ਜਗਮੀਤ ਬਰਾੜ ਪਿਛਲੀ ਅਗਸਤ ਨੂੰ ਇਸੇ ਦਿਨ, ਇਹਨਾਂ ਦਿਨਾਂ ਦੇ ਵਿੱਚ ਇੱਥੇ ਲੰਬੀ ਆਇਆ ਸੀ ਤੇ ਉਦੋਂ ਇਹ ਆਖਣ ਡਿਆ ਸੀ ਕਿ ਭਾਈ ਕਹਿੰਦਾ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਹੀ ਬੰਦਾ ਜਿਹੜਾ ਇਸ ਪੰਜਾਬ ਨੂੰ ਬਚਾ ਸਕਦਾ ਉਹ ਕੈਪਟਨ ਅਮਰਿੰਦਰ ਸਿੰਘ। ਤੇ ਕੀ ਗੱਲ ਉਦੋਂ ਇਹਦੇ ਖਾਤੇ ਨਹੀਂ ਸਨ? ਉਦੋਂ ਇਹ ਅਰੂਸਾ ਆਲਮ ਨੂੰ ਇਹ ਜਾਣਦਾ ਨਹੀਂ ਸੀ? ਸਾਰਾ ਕੁਛ ਸੀ। ਜੇ ਤੇ ਜਗਮੀਤ ਬਰਾੜ ਨੂੰ ਟਿਕਟ ਮਿਲ ਜਾਂਦੀ ਜਾਂ ਨਾਲ ਨਾਲ ਉਂਗਲ ਫੜ ਕੇ ਲਾਈ ਫਿਰਦਾ, ਫਿਰ ਸਭ ਕੁਛ ਸੱਤੇ ਖੈਰਾ ਸੀ। ਪਰ ਅਰੂਸਾ ਆਲਮ ਦਾ ਜਿੱਥੋਂ ਤੱਕ ਸਵਾਲ ਹੈ, ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ਹੈ। ਅਰੂਸਾ ਆਲਮ ਜਿਹੜੀ ਪੱਤਰਕਾਰ ਹੈ, ਉੱਥੋਂ ਦੀ ਲੇਖਕਾ ਹੈ ਜਿਹੜੀ, ਇਹਦੀ ਇੱਕ ਹਿਸਟਰੀ ਹੈ। ਦੂਸਰਾ ਕਿ ਇਹਦੀ ਜਿਹੜੀ ਅੰਮਾ ਜਾਨ ਸੀ ਇਹਦੀ, ਉਹਦੀ ਵੀ ਇੱਕ ਹਿਸਟਰੀ ਹੈ। ਉਹਦੇ ਬਾਰੇ ਵੀ ਬਹੁਤ ਗੱਲਾਂ ਨੇ। ਸੋ ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ। ਪਰ ਨਿੱਜੀ ਜ਼ਿੰਦਗੀ ਨਾਲੋਂ ਜੇ ਜਗਮੀਤ ਸਿੰਘ ਬਰਾੜ ਲੋਕਾਂ ਦੇ ਮੁੱਦਿਆਂ ਤੇ ਧਿਆਨ ਦੇਣ, ਸਿਆਸਤ ਤੇ ਧਿਆਨ ਦੇਣ ਤੇ ਸ਼ਾਇਦ ਬਿਹਤਰ ਆ। ਜੀ ਬਿਲਕੁਲ। ਵੈਸੇ ਭੇਤ ਨਹੀਂ ਕਦੀ ਨਹੀਂ ਖੋਲਿਆ। ਤੇ ਅੱਗੇ ਆਉਂਦੇ ਆ ਜੀ, ਆਪ ਦੇ ਹੀ ਸਮਾਗਮ ਵਿੱਚ ਸਿਹਤ ਵਿਭਾਗ ਹੋਇਆ ਨਮੋਸ਼। ਇਹਨਾਂ ਨੇ ਸਮਾਗਮ ਕਰਾਇਆ ਸੀਗਾ ਕਿ ਸਿਹਤ ਮਹਿਕਮੇ ਦੀਆਂ ਵਡਿਆਈਆਂ ਕਰਦੇ ਆ ਜੀ, ਲੋਕਾਂ ਨੂੰ ਦੱਸਦੇ ਆ ਕਿ ਕੀ ਕੀ ਸਾਡੀਆਂ ਸਕੀਮਾਂ ਚੱਲਦੀਆਂ ਲੋਕ ਭਲਾਈ ਦੀਆਂ। ਤੇ ਉੱਥੇ ਲੁਧਿਆਣੇ ਦੇ ਵਿੱਚ ਜਿੱਥੇ ਸਮਾਗਮ ਹੋ ਰਿਹਾ ਸੀ, ਉੱਥੇ ਮੇਅਰ ਵੀ ਆਇਆ ਸੀ, ਹਰਚਰਨ ਸਿੰਘ ਗੋਲਵੜੀਆ। ਉਹ ਲੱਗ ਪਿਆ ਜੀ ਜਦੋਂ ਭਾਸ਼ਣ ਦਿੱਤਾ ਡਾਕਟਰਾਂ ਨੂੰ, ਉੱਥੇ ਉਮੀਦ ਸੀ ਕਿ ਮੇਅਰ ਸਾਹਿਬ ਆਏ ਤੇ ਕੁਛ ਜਿਹੜਾ ਮਿੱਠਾ ਮਿੱਠਾ ਬੋਲਣਗੇ, ਸਾਡੀ ਵਡਿਆਈ ਕਰਨਗੇ। ਪਰ ਉਹਨਾਂ ਨੇ
ਉੱਥੇ ਸਭ ਕੁਛ ਜਿਹੜਾ ਨੰਗਿਆ ਕਰ ਦਿੱਤਾ। ਉਹ ਕਹਿੰਦੇ ਕਿ ਹਸਪਤਾਲ ਦੇ ਵਿੱਚ ਜਿਹੜਾ ਦਵਾ ਸਮਾਨ ਦਾ ਉਹ ਮੰਗਣ ਦੇ ਨਾਂ ਤੇ ਵਸੂਲੀ ਹੁੰਦੀ ਹੈ। ਇੱਥੋਂ ਤੱਕ ਕਿ ਉੱਥੇ ਇੱਕ ਗੈਂਗ ਆ ਜਿਹੜਾ MLR, ਜਿਵੇਂ ਲੜਾਈ ਹੋ ਜਾਂਦੀ ਹੈ, ਇੱਕ MLR ਕੱਟੀ ਜਾਂਦੀ ਹੈ। ਉਹ ਕਹਿੰਦੇ ਕਿ ਉੱਥੇ ਇੱਕ ਗੈਂਗ ਆ ਜਿਹੜਾ MLR ਕਟਾਉਣ ਦਾ ਉੱਥੇ ਪੈਸੇ ਲੈਂਦਾ ਤੇ ਮਨਚਾਹੀ MLR ਦੇ ਵਿੱਚ ਧਾਰਾ ਲਵਾ ਦਿੰਦਾ। ਬੜੇ ਉਹਨਾਂ ਨੇ ਪੋਤੜੇ ਫੋਲ ਦਿੱਤੇ ਕਿਉਂਕਿ ਉੱਥੇ ਸਰਕਾਰੀ ਡਾਕਟਰ ਸਨ ਸਾਰੇ। ਉੱਥੇ ਇੱਥੋਂ ਤੱਕ ਆਖ ਦਿੱਤਾ ਕਿ ਜੇ ਇੱਥੇ ਜਿਹੜੇ ਮੁਰਦੇ ਲਿਆਂਦੇ ਜਾਂਦੇ ਮੋਰਚਰੀ ਦੇ ਵਿੱਚ, ਉਹਨਾਂ ਦੀ ਵੀ ਛਿੱਲ ਲਾ ਲਈ ਜਾਂਦੀ ਹੈ। ਜਿਹੜੇ ਮੋਰਚਰੀ ਵਾਲੇ ਆ ਉਹਨਾਂ ਚਿਰ ਉਹ ਲਾਸ਼ ਨਹੀਂ ਦਿੰਦੇ ਜਿੰਨਾ ਚਿਰ ਉਹਨਾਂ ਦਾ ਲੱਸੀ ਪਾਣੀ ਨਹੀਂ ਲਾਇਆ ਜਾਂਦਾ। ਸੋ ਚੰਗਾ ਇਹਨਾਂ ਨੇ ਉੱਥੇ ਇਹਨਾਂ ਦਾ ਇਸ਼ਨਾਨ ਕਰਵਾਇਆ। ਖੈਰ ਇਹ ਬੋਲੇ ਸੱਚ ਨੇ, ਵੈਸੇ ਬਹੁਤ ਘੱਟ ਬੋਲਦੇ ਨੇ ਅੱਜ ਕੱਲ੍ਹ ਦੇ ਸਿਆਸਤਦਾਨ, ਪਰ ਇਹ ਸੱਚ ਹੀ ਬੋਲਿਆ ਕਿਉਂਕਿ ਮੇਰੇ ਖਿਆਲ ਦੇ ਨਾਲ ਦੁਨੀਆ ਦੇ ਵਿੱਚ ਇੱਕੋ ਇੱਕ ਸਿਹਤ ਮਹਿਕਮਾ ਹੈ ਜਿਹਨੇ ਵਾਲ ਦੇ ਨਾਲ ਬਰਬਾਦ ਕਰਨ ਦਾ ਢੰਗ ਲੱਭਿਆ। ਐਸੀ ਖੋਜ ਕੀਤੀ ਹੈ, ਜਦੋਂ ਐਕਸਰੇ ਕਰਦੇ ਲੜਾਈ ਤੋਂ ਬਾਅਦ ਇੱਕ ਵਿੱਚ ਵਾਲ ਰੱਖ ਦਿੰਦੇ ਆ ਤੇ ਉਹ ਹੱਡੀ ਟੁੱਟੀ ਵਾਂਗੂ ਤਰੇੜ ਆ ਜਾਂਦੀ ਹੈ, ਉਹਦੀ ਛੱਬੀ ਬਣ ਜਾਂਦੀ ਹੈ, ਅਗਲਾ ਸਾਰੀ ਉਮਰ ਤਰੀਕਾ ਭੁਗਤਾ ਮਰ ਜਾਂਦਾ, ਕੈਦ ਕੱਟਦਾ ਮਰ ਜਾਂਦਾ। ਸੋ ਇਹ ਪੰਜਾਬ ਦਾ ਇਹੋ ਜਿਹਾ ਮਹਿਕਮਾ ਹੈ ਜਿਨ੍ਹਾਂ ਨੇ ਵਾਲ ਤੋਂ ਅਗਲੇ ਦੀ ਖਾਲ ਲਾਉਣ ਦਾ ਫਾਰਮੂਲਾ ਇਜਾਦ ਕੀਤਾ ਹੋਇਆ। ਇਹ ਬਿਲਕੁਲ ਹਕੀਕਤ ਆ ਕਿ ਅੱਜ ਕੱਲ੍ਹ ਜਿਹੜਾ ਸਾਡਾ ਸਿਹਤ ਢਾਂਚਾ ਹੈ ਉਹ ਤੇ ਬਿਲਕੁਲ ਚਰਮਰਾਇਆ ਹੋਇਆ ਹੈ। ਬਲਕਿ ਜਿਹੜੇ ਉੱਥੋਂ ਦੇ ਦਰਜਾ 4th ਕਰਮਚਾਰੀ ਨੇ ਉਹ ਵੀ ਕਿਸੇ ਨਾਲੋਂ ਘੱਟ ਨਹੀਂ, ਉਹਨਾਂ ਨੇ ਵੀ ਰੰਬੀ ਹੈ ਜਿਹੜੀ ਤਿੱਖੀ ਕਰਕੇ ਰੱਖੀ ਹੋਈ ਹੈ, ਮੁਰਦਿਆਂ ਦੀ ਖੱਲ ਲਾਈ ਜਾਂਦੇ ਆ। ਸੋ ਹਾਲਾਤ ਆ ਜਿਹੜੇ ਉਹ ਬਿਲਕੁਲ ਇਹ ਇੱਥੋਂ ਜੋ ਇਹਨਾਂ ਨੇ ਕਿਹਾ ਕੋਈ ਇੱਥੋਂ ਜ਼ਿਆਦਾ ਕੋਈ ਵੱਖਰੇ ਨਹੀਂ, ਬਿਲਕੁਲ ਹਾਲਾਤ ਇਹੋ ਜਿਹੇ ਆ। ਇਹਨਾਂ ਨੂੰ ਹੁਣ ਡਾਕਟਰਾਂ ਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਆਪਣੀ ਬੁੱਕਲ 'ਚ ਵਿਖਾਉਣਾ ਚਾਹੀਦਾ ਕਿ ਅਸੀਂ ਕਿਸ ਨਾਮ ਨਾਲ ਜਾਣੇ ਜਾਂਦੇ ਆ, ਲੋਕ ਸਾਨੂੰ ਕਿਸ ਰੁਤਬੇ ਦੇ ਨਾਲ ਸਤਿਕਾਰ ਦਿੰਦੇ ਆ, ਤੇ ਸਾਡੇ ਕੰਮ ਕਿਹੋ ਜਿਹੇ ਆ ਕਿ ਸਾਡੇ ਮੂੰਹ ਤੇ ਮਿਹਰ ਆ ਜਿਹੜਾ ਉਹ ਚਪੇੜਾ ਮਾਰਨ ਡਿਆ। ਬਿਲਕੁਲ ਜੀ, ਸੇਵਾ ਭਾਵਨਾ ਤੇ ਹੈ ਹੀ ਨਹੀਂ ਗੀ, ਸਿਰਫ ਤਾਂ ਪੈਸੇ ਪੈਸਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਅਖੀਰਲਾ ਸਵਾਲ ਮੇਰਾ ਹੋਊਗਾ, ਕਈ ਵਾਰ ਅਸੀਂ ਜੀ ਖਬਰਾਂ ਦੇ ਵਿੱਚ ਪੜ੍ਹਦੇ ਹਾਂ ਕਿ ਕਿਸੇ ਦਾ ਬੱਚਾ ਗੁੰਮ ਹੋ ਗਿਆ, ਕੋਈ ਬੰਦਾ ਗੁੰਮ ਹੋ ਗਿਆ, ਪਰ ਇੱਥੇ ਇਹ ਪਤਾ ਲੱਗਾ ਕਿ ਸਾਬਕਾ ਮੰਤਰੀ ਦਾ ਕੁੱਤਾ ਲੱਭਣਗੇ ਪੁਲਿਸ ਵਾਲੇ। ਬਿਲਕੁਲ ਜੀ, ਅੱਗੇ ਇੱਕ ਮੰਤਰੀ ਦੀ ਮੱਝ ਗਵਾਚ ਗਈ ਸੀ ਇਸੇ ਯੂਪੀ ਦੇ ਵਿੱਚ, ਇਹ ਵੀ ਯੂਪੀ ਦਾ ਹੀ ਹੈ ਮੰਤਰੀ, ਉਹਦੀ ਮੱਝ ਗਵਾਚ ਗਈ ਸੀ ਤੇ ਉਹਨੇ ਆਖਿਆ ਕਿ ਮੇਰੀ ਮੱਝ ਕਿਸੇ ਰਾਣੀ ਨਾਲੋਂ ਘੱਟ ਨਹੀਂ, ਰਾਣੀ ਐਲਿਜ਼ਾਬੈਥ ਹੀ ਹੈ, ਤੇ ਪੁਲਿਸ ਕਿਉਂ ਨਾ ਲੱਭੇ। ਤੇ ਪੁਲਿਸ ਨੇ ਵਾਕਈ ਉਹ ਜਿਹੜੇ ਚੋਰ ਸੀਗੇ ਉਹ ਰਾਤੋਂ ਰਾਤ ਹੀ ਫੜ ਲਏ ਸੀ। ਮੱਝ ਜਿਹਨੂੰ ਉਹ ਰਾਣੀ ਐਲਿਜ਼ਾਬੈਥ ਕਹਿੰਦਾ ਸੀ ਉਹ ਲੈ ਆਂਦੀ ਲੱਭ ਕੇ। ਇਸ ਤਰ੍ਹਾਂ ਬਹੁਤ ਸਾਰੀਆਂ ਘਟਨਾਵਾਂ ਨੇ ਕਿ ਇੱਕ ਜੱਜ ਦੇ ਲਾਉਣ ਦੇ ਵਿੱਚ ਮੱਝ ਆ ਗਈ ਸੀ ਚਰਦੀ, ਬੱਕਰੀ ਆ ਗਈ ਸੀ ਚਰਦੀ, ਤੇ ਉਹ ਬੱਕਰੀ ਵੀ ਵਿਚਾਰੀ ਕੇਸ ਭੁਗਤਦੀ ਰਹੀ, ਬੁੱਢੀ ਹੋ ਕੇ ਉਹ ਕੇਸ ਦੇ ਸਕੰਜੇ ਚੋਂ ਨਿਕਲੀ। ਬਹੁਤ ਸਾਰੀਆਂ ਇਹੋ ਜਿਹੀਆਂ ਹਾਸੋਹੀਣੀਆਂ ਜਿਹੀਆਂ ਘਟਨਾਵਾਂ ਨੇ, ਪਰ ਇਹ ਜਿਹੜਾ ਮੰਤਰੀ ਹੈ ਇਹ ਅੱਜ ਦੀ ਜਿਹੜੀ ਕੇਂਦਰੀ ਸਰਕਾਰ ਹੈ ਇਹਦੇ 'ਚ ਮੰਤਰੀ ਰਹਿ ਕੇ ਹੁਣੇ ਸਾਬਕਾ ਹੋਇਆ ਰਾਮ ਸ਼ੰਕਰ ਕਠੇਰੀਆ, ਬੋਲਦਾ ਵੀ ਬਹੁਤ ਅੜਬਿਆ। ਰਾਮ ਸ਼ੰਕਰ ਕਠੇਰੀਆ ਦਾ ਕੁੱਤਾ ਲਾਪਤਾ ਹੋ ਗਿਆ ਸੀ ਮੰਗਲਵਾਰ ਤੋਂ। ਉਹਦੀ ਘਰਵਾਲੀ ਨੇ ਪਹਿਲਾਂ ਤੇ ਸਾਰੇ ਸ਼ਹਿਰ ਦੇ ਵਿੱਚ ਗਾਹ ਪਾ ਛੱਡਿਆ, ਜਦੋਂ ਕਿਤੇ ਨਾ ਲੱਭਿਆ ਕੁੱਤਾ ਤੇ ਉਹ SSP ਕੋਲ ਆ ਗਈ। ਉਹਨੇ ਆਖਿਆ ਆ ਚੱਕ ਮੇਰੀ ਅਰਜ਼ੀ, ਜਿਵੇਂ ਜਿਹੜੀ ਆਜ਼ਮ ਖਾਨ ਦੀ ਮੱਝ ਲੱਭੀ ਸੀ ਉਦਾਂ ਹੀ ਇਹ ਲੱਭ, ਨਹੀਂ ਤੇ ਫਿਰ ਅਸੀਂ ਕੋਈ ਹੋਰ ਢੰਗ ਲੱਭਾਂਗੇ। ਸੋ ਹੁਣ ਜਿਹੜੀ ਪੁਲਿਸ ਹੈ ਉਹ ਫਾਇ ਚੜੇਗੀ, ਇਸ ਮੰਤਰੀ ਦਾ ਜਿਹੜਾ ਉਹ ਕੁੱਤਾ ਲੱਭੇਗੀ। ਕੁੱਤਾ ਸ਼ਾਇਦ ਲੱਭ ਹੀ ਜਾਵੇ ਕਿਉਂਕਿ ਪੁਲਿਸ ਹੈ ਜਿਹੜੀ ਇਹੋ ਜਿਹੇ ਕੰਮਾਂ 'ਚ ਬਹੁਤ ਬਰੀਕੀ ਦੇ ਨਾਲ ਕੰਮ ਕਰਦੀ ਹੈ। ਇਹ ਗੱਲ ਵੱਖਰੀ ਹੈ ਕਿ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਉਹ ਮਾਵਾਂ ਭੁਖੀਰ ਹੁੰਦੀਆਂ ਜਿਨ੍ਹਾਂ ਦੇ ਪੁੱਤ ਸਾਲਾਂ ਤੋਂ ਲਾਪਤਾ ਹੋਏ ਆ, ਪਰ ਅੱਜ ਤੱਕ ਉਹਨਾਂ ਦੇ ਨਾਂ ਪਰਚਿਆਂ 'ਚ ਵੀ ਨਹੀਂ ਦਰਜ ਕੀਤੇ ਗਏ, ਉਹਨਾਂ ਦੇ ਨਾਂ ਤੇ FIR ਵੀ ਨਹੀਂ ਕੱਟੀ ਗਈ। ਲੱਭਣ ਦੀ ਤਾਂ ਗੱਲ ਹੀ ਦੂਰ ਆ। ਇਹ ਮੁਲਕ ਹੈ ਜਿਹੜਾ ਇਸੇ ਕਰਕੇ ਵਿਲੱਖਣ ਆ, ਇਸੇ ਕਰਕੇ ਹੀ ਹੋਰਾਂ ਨਾਲੋਂ ਅੱਡ ਆ ਕਿ ਇੱਥੇ ਅਖਬਾਰ ਦੇ ਵਿੱਚ ਇਸ਼ਤਿਹਾਰ ਲੱਗਦਾ ਹੈ ਕਿ ਫਲਾਣੇ ਅਫਸਰ ਦਾ, ਫਲਾਣੇ ਮੰਤਰੀ ਦਾ ਕੁੱਤਾ ਗੁੰਮ ਹੈ, ਉਹਦੇ ਤੇ 5000 ਦਾ ਨਾਮ ਲੱਭਣ ਵਾਲੇ ਨੂੰ ਦਿੱਤਾ ਜਾਏਗਾ। ਤੇ ਦੂਜੇ ਪਾਸੇ ਨਾਲ ਹੀ ਇੱਕ ਭੈੜੀ ਜਿਹੀ ਫੋਟੋ ਲੱਗੀ ਹੁੰਦੀ ਹੈ ਕਿ ਫਲਾਣੀ ਥਾਂ ਤੋਂ ਇਹ ਬੱਚਾ ਜਿਹੜਾ ਉਹ ਗੁੰਮ ਹੈ, ਫਲਾਣਾ ਉਹਦਾ ਪਤਾ ਹੈ, ਲੱਭਣ ਵਾਲੇ ਨੂੰ 500 ਰੁਪਇਆ ਨਾਮ ਦਿੱਤਾ ਜਾਵੇਗਾ। ਲਾਪਤਾ ਹੋਏ ਕੁੱਤੇ ਦਾ ਨਾਮ 5000 ਹੁੰਦਾ, ਲਾਪਤੇ ਬੱਚੇ ਦਾ ਨਾਮ ਜਿਹੜਾ 500 ਰੁਪਇਆ ਹੁੰਦਾ।
ਬਿਲਕੁਲ ਜੀ, ਇਸ ਦੇਸ਼ ਦੀ ਵਿਲੱਖਣਤਾ ਆ ਕਿ ਕੱਟੇ ਬੱਚੇ ਵੀ ਲੱਭ ਜਾਂਦੇ ਆ, ਕੁੱਤੇ ਬਿੱਲੀਆਂ ਵੀ ਲੱਭ ਜਾਂਦੇ ਆ, ਪਰ ਬੰਦਿਆਂ ਦੀਆਂ ਲਾਸ਼ਾਂ ਹੀ ਲੱਭਦੀਆਂ ਆ ਇਸ ਕੰਟਰੀ ਦੇ ਵਿੱਚ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਜੋ ਖਬਰਾਂ ਦੇ ਪਿੱਛੇ ਹੁੰਦਾ ਆ ਉਹਦੇ ਬਾਰੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਜਿਸ ਤਰ੍ਹਾਂ ਤੇ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ, ਅੱਜ ਉਹ ਸਵੇਰ ਨੂੰ ਖਬਰਾਂ ਕਰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।